ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੇ ਰਾਹੀਂ, ਟੈਲੀਫੋਨ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਘਰਾਂ 'ਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜਿਹੜੀ ਹੈ ਮਈ ਦੀ 21 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੌਂਪ, ਹੈਲਥ, ਲਾਈਫ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਸਡੋ ਅਤੇ ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਪਰ ਇੱਕ ਜਿੱਦਾਂ ਆਪਾਂ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਦੱਸਿਆ ਸੀਗਾ, ਖਬਰ ਜਿਹੜੀ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ ਸੀ ਵੀ ਜਿਹੜਾ ਫਾਊਲਰ ਦਾ ਇੱਕ ਰਹਿਣ ਵਾਲਾ ਪੰਜਾਬੀ ਜਿਹੜਾ ਵਸਨੀਕ ਸੀਗਾ ਜੀ, ਉਹ ਲਾਪਤਾ ਹੋ ਗਿਆ ਸੀਗਾ। ਅਤੇ ਕੱਲ੍ਹ ਬਹੁਤ ਹੀ ਮੰਦਭਾਗੀ ਜਿਹੜੀ ਖਬਰ ਉਸ ਦੇ ਬਾਬਤ ਜਿਹੜੀ ਹਰਜੋਤ ਸਿੰਘ ਜੀ ਆਈ ਆ ਵੀ ਉਸ ਦੀ ਜਿਹੜੀ ਲਾਸ਼ ਆ ਮੈਂਡੋਟਾ ਵਾਲੀ ਜਿਹੜੀ ਇੱਕ ਕਨਾਲ ਆ, ਨਹਿਰ ਆ, ਉਸ ਦੇ ਵਿੱਚੋਂ ਬਰਾਮਦ ਹੋਈ ਆ ਜੀ। ਬਿਲਕੁਲ। ਸਤਵੰਤ ਸਿੰਘ ਬੈਂਸ ਜਿਹੜੇ 54 ਸਾਲਾਂ ਦੇ ਸੀਗੇ, ਇਹ ਫਾਊਲਰ ਫ੍ਰਿਜ਼ਨੋ ਦੇ ਲਾਗੇ ਟਾਊਨ ਹੈਗਾ ਕੈਲੀਫੋਰਨੀਆ 'ਚ, ਉੱਥੇ ਰਹਿੰਦੇ ਸੀ। ਅਤੇ ਪਿਛਲੇ ਦਿਨਾਂ ਦੇ ਵਿੱਚ ਹਾਈਵੇ 5 ਦੇ ਉੱਤੇ ਮਈ 15 ਨੂੰ ਜਿਹੜਾ ਆ ਉਹਨਾਂ ਦਾ ਟਰੱਕ ਇੱਕ ਲੇਨ ਦੇ ਵਿੱਚ ਅੱਧੀ ਕੁ ਲੇਨ ਰੋਕੀ ਖੜ੍ਹਾ ਸੀ ਅਤੇ ਟਰੱਕ ਚੱਲ ਰਿਹਾ ਸੀ। ਕਿਸੇ ਨੇ ਪੁਲਿਸ ਨੂੰ ਕਾਲ ਕੀਤੀ ਵੀ ਟਰੱਕ ਇੱਦਾਂ ਚੱਲ ਰਿਹਾ, ਅੱਧੀ ਲੇਨ ਰੋਕੀ। ਅਤੇ ਪੁਲਿਸ ਵਾਲੇ ਜਦੋਂ ਗਏ ਉਹਨੇ ਦੇਖਿਆ ਵੀ ਟਰੱਕ ਦੇ ਡੋਰ ਖੁੱਲ੍ਹੇ ਸੀ ਅਤੇ ਉਸ ਦਾ ਜਿਹੜਾ ਫੋਨ ਅਤੇ ਪਰਸ ਜਿਹੜਾ ਆ ਵਿੱਚੇ ਪਿਆ ਸੀ। ਉਹ ਤੋਂ ਬਾਅਦ ਉਹਨਾਂ ਨੇ ਟਰੱਕ ਨੂੰ ਟੋ ਕਰ ਲਿਆ ਅਤੇ ਘਰਦਿਆਂ ਨੂੰ ਇਨਫੋਰਮ ਕੀਤਾ ਅਤੇ ਉਹ ਤੋਂ ਬਾਅਦ ਲੱਭਣ ਦੀ ਵੀ ਟਰਾਈ ਕੀਤੀ। ਅਤੇ ਕਹਿੰਦੇ ਭਈ ਉਹਨਾਂ ਦਾ ਪਰਿਵਾਰ ਕਹਿੰਦਾ ਵੀ ਕਿਸੇ ਤਰ੍ਹਾਂ ਦੀ ਕੋਈ ਉਹਨੂੰ ਪ੍ਰੋਬਲਮ ਨਹੀਂ ਸੀ, ਥੋੜ੍ਹੇ ਬਹੁਤੇ ਸ਼ੂਗਰ ਦਾ ਜਿੱਦਾਂ ਉਹ ਮਰੀਜ਼ ਸੀਗੇ। ਅਤੇ ਆਪਣਾ ਲੋਡ ਲੈ ਕੇ ਉਹ ਫੇਅਰਫੀਲਡ ਨੂੰ ਜਾ ਰਹੇ ਸੀ। ਕਹਿੰਦੇ ਵੀ ਬੜੇ ਹਸਮੁਖ ਸੁਭਾਅ ਦੇ ਬੰਦੇ ਸੀ। ਅਤੇ ਪਿਛਲੇ 2-3 ਦਿਨ ਕਾਫੀ ਜਿਹੜਾ ਆ ਮਰਸਡ ਕਾਊਂਟੀ ਸ਼ੈਰਿਫ ਨੇ ਜਿੱਦਾਂ ਅਤੇ ਨਾਲ ਹੋਰ ਲੋਕਾਂ ਨੇ ਆਲੇ ਦੁਆਲੇ ਲੱਭਿਆ, ਟਰਾਈ ਕੀਤੀ, ਪਰ ਹੁਣ ਜਿਹੜੀ ਆ ਉਹਨਾਂ ਦੀ ਜਿਹੜੀ ਲਾਸ਼ ਆ ਕੱਲ੍ਹ ਜਿਹੜੀ ਆ ਉਹ ਬਰਾਮਦ ਹੋ ਗਈ। ਇਹ ਉਹਨਾਂ ਨੇ ਦੱਸਿਆ, ਮਰਸਡ ਕਾਊਂਟੀ ਸ਼ੈਰਿਫ ਨੇ। ਅਤੇ ਜੇ ਕਿਸੇ ਨੂੰ ਕਹਿੰਦੇ ਹੋਰ ਇਹਦੇ ਬਾਰੇ ਪਤਾ ਹੋਵੇ ਤਾਂ ਜ਼ਰੂਰ ਤੁਸੀਂ ਮਰਸਡ ਕਾਊਂਟੀ ਦੇ ਸ਼ੈਰਿਫ ਆਫਿਸ ਦੇ ਵਿੱਚ 209-385-7445 'ਤੇ ਕਾਲ ਕਰ ਸਕਦੇ ਹੋ। ਸੋ ਇਹ ਤੋਂ ਰਾਜਕਰਨਵੀਰ ਸਿੰਘ ਜੀ, ਬਹੁਤ ਮਾੜੀ ਗੱਲ ਹੋਈ ਆ। ਆਪਾਂ ਦੁੱਖ ਦੇ ਵਿੱਚ ਭਾਈਵਾਲ ਆ, ਪੰਜਾਬੀ ਰੇਡੀਓ USA ਦੀ ਟੀਮ। ਪਰ ਇੱਕ ਲੈਸਨ ਜ਼ਰੂਰ ਆ, ਆਪਾਂ ਦੇਖਿਆ ਵੀ ਜੇ ਦੇਖੋ ਹਾਈਵੇ 5 ਆ, ਬਹੁਤ ਬਿਜ਼ੀ ਹਾਈਵੇ ਹੈਗਾ, ਹਜ਼ਾਰਾਂ ਦੀ ਗਿਣਤੀ 'ਚ ਉੱਥੋਂ ਟਰੱਕ ਲੰਘਦੇ ਆ। ਸੋ ਆਪਣੇ ਬੰਦੇ ਵੀ ਜ਼ਰੂਰ ਉੱਥੋਂ ਕਾਫੀ ਵੱਡੀ ਗਿਣਤੀ 'ਚ ਲੰਘਦੇ ਆ। ਸਾਨੂੰ ਘੱਟੋ ਘੱਟ ਜ਼ਰੂਰ ਇਹ ਚੈੱਕ ਕਰਨਾ ਚਾਹੀਦਾ ਵੀ ਕੋਈ ਖੜ੍ਹਾ ਜਾਂ ਕਾਰ ਖੜ੍ਹੀ ਆ। ਅੱਗੇ ਕੀ ਹੁੰਦਾ ਸੀ, ਕਦੇ ਇੱਦਾਂ ਹੁੰਦੀ ਸੀ, ਬਹੁਤ ਲੋਕ ਹੈਲਪ ਕਰਦੇ ਹੁੰਦੇ ਸੀ ਕਾਫੀ ਸਾਲ ਪਹਿਲਾਂ, ਹੈ ਨਾ। ਹੁਣ ਹੌਲੀ ਹੌਲੀ ਜਿੱਦਾਂ ਜਿੱਦਾਂ ਪਾਪੂਲੇਸ਼ਨ ਵਧੀ ਜਾਂਦੀ ਆ ਅਤੇ ਉਹ ਚੀਜ਼ ਜਿਹੜੀ ਆ ਘਟੀ ਜਾਂਦੀ ਆ। ਜ਼ਰੂਰ ਸਾਨੂੰ ਜਿਹੜਾ ਚਾਹੇ ਕੋਈ ਟਰੱਕਰ ਆ, ਚਾਹੇ ਆਮ ਕਾਰ ਵਾਲਾ ਆ, ਕਿਤੇ ਵੀ ਕੋਈ ਹਾਈਵੇ 'ਤੇ ਸਟਰੀਟ 'ਤੇ ਕਿਸੇ ਤਰ੍ਹਾਂ ਕਿਸੇ ਦੀ ਕਾਰ ਖੜ੍ਹੀ ਆ, ਹੈਲਪ ਦੀ ਜ਼ਰੂਰਤ ਆ, ਜ਼ਰੂਰ ਟਰਾਈ ਕਰਨੀ ਚਾਹੀਦੀ ਹੈਗੀ ਆ ਹੈਲਪ ਕਰਨ ਦੀ ਜੀ। ਜੇ ਤੁਹਾਨੂੰ ਇੱਦਾਂ ਲੱਗਦਾ ਹੈ ਜਾਂ ਕੁਛ ਹੈ ਵੀ ਕਿਸੇ ਨੂੰ ਤੁਹਾਨੂੰ ਲੱਗਦਾ ਜੇ ਖੁਦ ਨਹੀਂ ਰੁਕ ਸਕਦੇ ਤਾਂ ਐਟਲੀਸਟ ਅਧਿਕਾਰੀਆਂ ਨੂੰ ਕਾਲ ਕਰਕੇ ਇਤਲਾਹ ਦੇ ਸਕਦੇ ਹੋ ਵੀ ਇੱਦਾਂ ਜਿਹੜਾ ਟਰੱਕ ਆ ਉੱਥੇ ਖੜ੍ਹਾ ਆ ਜਾਂ ਕੁਛ ਇੱਦਾਂ ਆ, ਕਿਸੇ ਨੂੰ ਪ੍ਰੋਬਲਮ ਆ। ਕਈ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ, ਪਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਹਰਜੋਤ ਸਿੰਘ ਜੀ ਇਹ ਵਾਪਰੀ ਆ। ਡੈਲਟਾ ਮੈਂਡੋਟਾ ਨਹਿਰ ਦੇ ਵਿੱਚੋਂ ਇਹਨਾਂ ਦੀ ਜਿਹੜੀ ਆ ਲਾਸ਼ ਆ ਉੱਥੇ ਬਰਾਮਦ ਹੋਈ ਆ। ਮਰਸਡ ਕਾਊਂਟੀ ਦੇ ਜਿਹੜੇ ਸ਼ੈਰਿਫ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਆ। ਬੀਤੇ ਦਿਨਾਂ ਦੇ ਵਿੱਚ ਦੇਖਿਆ ਸੀ ਵੀ ਕਿੱਦਾਂ ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਆ ਵੱਖ-ਵੱਖ ਜਿਹੜੇ ਆ TV ਚੈਨਲਸ ਆ ਉਹਨਾਂ ਦੇ ਉੱਤੇ ਜਾ ਕੇ ਗੁਹਾਰ ਲਾ ਰਹੇ ਸੀ ਵੀ ਉਹਨਾਂ ਨੂੰ ਲੱਭ ਦਿਓ, ਜੇ ਕਿਸੇ ਨੂੰ ਕੋਈ ਪਤਾ ਆ, ਕੋਈ ਸੁਰਾਖ ਪਤਾ ਆ ਵੀ ਕਿੱਥੇ ਆ, ਤਾਂ ਉਹ ਉਹਨਾਂ ਨੂੰ ਲੱਭਣਾ ਚਾਹੁੰਦੇ ਆ ਅਤੇ ਇਹੀ ਅਰਦਾਸ ਕਰਦੇ ਵੀ ਸਹੀ ਸਲਾਮਤ ਆਏ।
ਪਰ ਭਾਣਾ ਇਹ ਡਿਫਰੈਂਟ ਸੀਗਾ, ਹੋਰ ਰੱਬ ਨੂੰ ਕੁਛ ਹੋਰ ਮਨਜ਼ੂਰ ਸੀਗਾ। ਇਹ ਮਾੜੀ ਬਹੁਤ ਜਿਹੜੀ ਘਟਨਾ ਵਾਪਰੀ ਹੈ। ਅਤੇ ਹਰਜੋਤ ਸਿੰਘ ਜੀ ਨਹਿਰਾਂ ਦੇ ਵਿੱਚੋਂ ਲਾਸ਼ ਲੱਭਣ ਦੀ ਜਿਹੜੀ ਗੱਲ ਆ ਇਹ ਬਾਰ-ਬਾਰ ਜਿਹੜੀ ਆਪਾਂ ਦੇਖੀ ਜਾ ਰਹੀ ਹੈ। ਸਭ ਨੂੰ ਯਾਦ ਹੋਣਾ ਕੁਛ ਵਾਰੀ ਪਹਿਲਾਂ ਇੱਕ ਇੱਦਾਂ ਹੀ ਇੱਕ ਆਪਣਾ ਹੀ ਕਮਿਊਨਿਟੀ ਦਾ ਇੱਕ ਜਿਹੜਾ ਭਾਈਵੰਦ ਸੀਗਾ ਉਹ ਆਪਣੇ ਟਰੱਕ ਤੋਂ ਇੱਦਾਂ ਪਰੇ ਚਲਾ ਗਿਆ ਸੀ, ਪਰ ਬਾਅਦ ਦੇ ਵਿੱਚ ਦੇਖਿਆ ਸੀ ਬਰਫ਼ ਦੇ ਵਿੱਚ ਜਿਹੜੀ ਉਸ ਦੀ ਲਾਸ਼ ਜਿਹੜੀ ਉਹ ਲੱਭੀ ਸੀਗੀ। ਇਸ ਤੋਂ ਬਾਅਦ ਦੇ ਵਿੱਚ ਇੱਕ ਫਰੈਜ਼ਨੋ ਇਲਾਕੇ ਦੇ ਵਿੱਚ ਇੱਕ ਬਜ਼ੁਰਗ ਦੀ ਲਾਸ਼ ਬੀਤੇ ਦਿਨਾਂ ਦੇ ਵਿੱਚ ਇੱਦਾਂ ਹੀ ਇੱਕ ਨਹਿਰ ਦੇ ਵਿੱਚੋਂ ਜਿਹੜੀ ਉਹ ਲੱਭੀ ਸੀ। ਪਿਛਲੇ ਸਾਲ ਸਟਾਕਟਨ 'ਚ ਵੀ ਇੱਕ ਇੱਦਾਂ ਹੀ ਬਜ਼ੁਰਗ ਦੀ ਜਿਹੜੀ ਲਾਸ਼ ਆ ਉਹ ਉਹਨਾਂ ਦੀ ਉਹ ਲੱਭੀ ਸੀ। ਸੋ ਇਹ ਪਤਾ ਨਹੀਂ ਕੀ ਜਿਹੜੀ ਇੱਕ ਸਮੱਸਿਆ ਜਿਹੜੀ ਆ ਉਹ ਚੱਲ ਰਹੀ ਆ। ਹੈ ਤਾਂ ਚਲੋ ਕਿਤੇ ਕਿਤੇ ਜਿਹੜਾ ਹੋ ਰਿਹਾ, ਪਰ ਫਿਰ ਵੀ ਇਸ ਦੇ ਵੱਲ ਨੂੰ ਗੌਰ ਕਰਨ ਦੀ ਜਿਹੜੀ ਜ਼ਰੂਰਤ ਆ। ਜਿੱਦਾਂ ਹਰਜੋਤ ਜੀ ਨੇ ਇਸ਼ਾਰਾ ਕੀਤਾ ਵੀ ਜੇ ਤੁਹਾਨੂੰ ਕੋਈ ਲੱਗਦਾ ਆ ਵੀ ਕੋਈ ਪ੍ਰੋਬਲਮ ਦੇ ਵਿੱਚ ਆ, ਰੋਡ ਸਾਈਡ 'ਤੇ ਅਜੇ ਖੁਦ ਨਹੀਂ ਰੁਕ ਸਕਦੇ, ਤਾਂ ਐਟਲੀਸਟ ਅਧਿਕਾਰੀਆਂ ਨੂੰ ਕਾਲ ਕਰਕੇ ਜਿਹੜਾ ਉਹਨਾਂ ਨੂੰ ਇਤਲਾਹ ਜਿਹੜੀ ਉਹ ਦੇ ਦੇਣੀ ਚਾਹੀਦੀ ਆ। ਵੈਸੇ ਵੀ ਇੱਕ ਚੰਗੀ ਗੱਲ ਆ, ਕੀ ਪਤਾ ਉਹਨਾਂ ਨੂੰ ਕਿੱਦਾਂ ਦੀ ਜ਼ਰੂਰਤ ਆ। ਕਈ ਵਾਰੀ ਕਿਸੇ ਦਾ ਫੋਨ ਡੈਡ ਹੁੰਦਾ, ਕਾਲ ਹੀ ਨਹੀਂ ਕਰ ਸਕਦੇ ਹੁੰਦੇ, ਵੀ ਉਹ ਇੰਤਜ਼ਾਰ ਹੀ ਕਰ ਰਹੇ ਹੁੰਦੇ, ਕੋਈ ਦਵਾਈ ਹੈ ਨਹੀਂ ਜਾਂ ਕੁਛ ਵੀ ਦਵਾਈ ਦੀ ਕੋਈ ਮੈਡੀਕਲ ਐਮਰਜੈਂਸੀ ਜਿਹੜੀ ਆ ਉਹ ਹੋ ਸਕਦੀ, ਕੁਛ ਵੀ ਜਿਹੜਾ ਹੋ ਸਕਦਾ ਆ। ਸੋ ਆਪਾਂ ਨੂੰ ਇੱਕ ਦੂਜੇ ਦੀ ਮਦਦ ਜਿਹੜੀ ਉਹ ਕਰਨੀ ਚਾਹੀਦੀ ਹੈ। ਪਰ ਇਹ ਬਹੁਤ ਮਾੜੀ ਵਾਪਰੀ ਹੈ, ਪਰਿਵਾਰ ਦੇ ਲਈ ਬਹੁਤ ਵੱਡਾ ਇੱਕ ਧੱਕਾ ਸੀ, ਕਿਉਂਕਿ 54 ਸਾਲ ਤੇ ਕੋਈ ਉਮਰ ਨਹੀਂ ਹੁੰਦੀ, ਕੋਈ ਬਹੁਤੀ ਉਮਰ ਥੋੜ੍ਹੀ ਹੁੰਦੀ ਆ। ਵਾਜੇ ਬੱਚੇ ਛੋਟੇ ਛੋਟੇ ਆ, ਉਹਨਾਂ ਦੇ ਕੋਈ ਜ਼ਿਆਦਾ ਵੱਡੇ ਵੀ ਨਹੀਂ ਆ। ਸੋ ਕਈ ਜਿਹੜੇ ਆ ਚਾਅ ਵਿਚਾਰਿਆਂ ਦੇ ਅਧੂਰੇ ਜਿਹੜੇ ਉਹ ਰਹਿ ਜਾਂਦੇ ਆ, ਅਤੇ ਬੱਚਿਆਂ ਤੋਂ ਪਿਓ ਦਾ ਸਾਇਆ ਜਿਹੜਾ ਚਲੇ ਜਾਣਾ ਉਹ ਵੀ ਇੱਕ ਬਹੁਤ ਵੱਡਾ ਇੱਕ ਝਟਕਾ ਹੁੰਦਾ ਹੈ ਜੀ। ਅਗਲੀ ਖਬਰ ਬਾਅਦ ਚੱਲੀਏ, ਉਹ ਸਾਡੇ ਗੁਆਂਢੀ ਮੁਲਕ ਕੈਨੇਡਾ ਤੋਂ ਆਈ ਆ। ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਨੂੰ ਅਰੈਸਟ ਕੀਤਾ ਗਿਆ ਸੀ। ਕਹਿੰਦੇ ਵੀ ਉਸ ਨੇ 1.5 ਸਾਲ ਪਹਿਲਾਂ ਆਪਣੀ ਜਿਹੜੀ ਇੱਕ ਗਰਲਫਰੈਂਡ ਸੀ 19 ਸਾਲਾਂ ਦੀ ਕਿਰਨ ਢੇਸੀ, ਉਹਨੂੰ ਜਿਹੜਾ ਆ ਮਾਰ ਦਿੱਤਾ ਸੀ। ਉਹਦੇ ਕੇਸ ਦੇ ਵਿੱਚ ਹਰਜੋਤ ਦਿਓ ਨੂੰ ਚਾਰਜ ਕੀਤਾ ਗਿਆ ਸੀ, ਜੋ ਕਿ 21 ਸਾਲਾਂ ਦਾ ਆ। ਅਤੇ ਕੱਲ੍ਹ ਹੁਣ ਪੁਲਿਸ ਨੇ ਉਸ ਦੀ ਮਾਂ ਨੂੰ ਵੀ ਜਿਹੜਾ ਆ ਅਰੈਸਟ ਕਰ ਲਿਆ। ਕਹਿੰਦੇ ਵੀ ਉਹ ਵੀ ਜਿਹੜੀ ਆ ਉਸ ਲੜਕੀ ਦੇ ਕਤਲ ਦੇ ਵਿੱਚ ਭਾਈਵਾਲ ਸੀ। ਨਹੀਂ, ਬਿਲਕੁਲ ਇਹ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਇਸ ਟਾਈਮ ਸਾਹਮਣੇ ਆ ਰਹੀਆਂ ਨੇ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਮਾਰਨੀ ਜਿਹੜੀ ਸ਼ੁਰੂ ਕਰਦੇ ਹਾਂ। ਈਰਾਨ ਨੂੰ ਲੈ ਕੇ ਵੀ ਜਿਹੜੇ ਬਹੁਤ ਕੁਛ ਜਿਹੜਾ ਉਹ ਚੱਲ ਰਿਹਾ, ਉਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਪਰ ਉਸ ਤੋਂ ਪਹਿਲਾਂ ਜਿਹੜੇ ਦੱਸਦੇ ਜਾਈਏ ਵੀ ਕੱਲ੍ਹ ਇੱਕ ਫੈਡਰਲ ਜੱਜ ਆ, ਉਹਨਾਂ ਨੇ ਜਿਹੜਾ ਰਾਸ਼ਟਰਪਤੀ ਟਰੰਪ ਦੇ ਦੁਆਰਾ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਨਾਂ ਦੇ ਜਿਹੜੇ ਟੈਕਸ ਰਿਟਰਨਸ ਆ ਸਾਰਿਆਂ ਦੇ ਸਾਹਮਣੇ ਪੇਸ਼ ਹੋਣ 'ਤੇ ਉਸ ਦੇ ਉੱਤੇ ਰੋਕ ਲਾ ਦਿੱਤੀ ਆ ਵੀ ਤੁਸੀਂ ਇਸ ਤਰੀਕੇ ਦੇ ਨਾਲ ਚਾਹੇ ਤੁਸੀਂ ਰਾਸ਼ਟਰਪਤੀ ਵੀ ਹੋ, ਪਰ ਆਪਣੇ ਜਿਹੜੇ ਇਸ ਤਰੀਕੇ ਨਾਲ ਟੈਕਸ ਰਿਟਰਨਸ ਆ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਸੋ ਇਹ ਹੁਣ ਇੱਕ ਨਵਾਂ ਜਿਹੜਾ ਕਹਿ ਲਓ ਵੀ ਟਾਕਿੰਗ ਪੁਆਇੰਟ ਆ ਇਸ ਟਾਈਮ ਪੂਰੇ ਅਮਰੀਕਾ ਦੇ ਵਿੱਚ ਬਣ ਚੁੱਕਾ ਆ। ਜਿਹੜੇ ਇਹਨਾਂ ਦੇ ਟੈਕਸ ਰਿਟਰਨ ਨੂੰ ਲੈ ਕੇ ਪਹਿਲਾਂ ਹੀ ਬਹੁਤ ਵਿਵਾਦ ਜਿਹੜੇ ਉਹ ਚੱਲਦੇ ਆ, ਬਹੁਤ ਰੌਲਾ ਗੌਲਾ ਇਸ ਚੀਜ਼ ਨੂੰ ਲੈ ਕੇ ਹੈਗਾ ਆ ਵੀ ਇਹਨਾਂ ਦੇ ਟੈਕਸ ਰਿਟਰਨ ਦਿਖਾਉਣੇ ਜਿਹੜੇ ਚਾਹੀਦੇ ਆ। ਸਬੀਨਾ ਵੀ ਕੀਤਾ ਸੀਗਾ ਕਮੇਟੀ ਨੇ, IRS ਨੂੰ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ, ਉਹਨਾਂ ਨੂੰ ਮੋਹਲਤ ਵੀ ਦਿੱਤੀ ਗਈ, ਡੈਡਲਾਈਨਸ ਵੀ ਦਿੱਤੀਆਂ ਗਈਆਂ, ਪਰ ਉਹਨਾਂ ਨੇ ਉਸ ਦੇ ਉੱਤੇ ਕੋਈ ਸਾਰ ਨਹੀਂ ਸੁਣੀ। ਫਿਰ ਉੱਧਰੋਂ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਆਪਣੇ ਨਿੱਜੀ ਵਕੀਲਾਂ ਦੇ ਜ਼ਰੀਏ ਇਹ ਟੈਕਸ ਰਿਟਰਨ ਪਬਲਿਕ ਜਨਤਕ ਨਾ ਹੋਣ ਉਸ ਦੇ ਪ੍ਰਤੀ ਜਿਹੜਾ ਅਦਾਲਤ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ। ਪਰ ਕੱਲ੍ਹ ਫੈਡਰਲ ਕੋਰਟ ਦੇ ਇੱਕ ਜੱਜ ਆ, ਉਹਨਾਂ ਨੇ ਇਸ ਰੋਕ ਲਾਉਣ ਦੀ ਕੋਸ਼ਿਸ਼ ਦੇ ਉੱਤੇ ਰੋਕ ਜਿਹੜੀ ਆ ਉਹ ਲਗਾ ਦਿੱਤੀ ਆ। ਸੋ ਲੈਟਸ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਵੀ ਕੀ ਹੁਣ ਹੋ ਸਕਦਾ ਮੋਸਟ ਪ੍ਰੋਬਬਲੀ ਹਰਜੋਤ ਸਿੰਘ ਜੀ ਇਸ ਤੋਂ ਉਚਲੀ ਅਦਾਲਤ ਦੇ ਵਿੱਚ ਜਿਹੜਾ ਕੇਸ ਆ ਉਹ ਜਾ ਸਕਦਾ, ਕਿਉਂਕਿ ਰਾਸ਼ਟਰਪਤੀ ਟਰੰਪ ਚਾਹੁੰਦੇ ਨਹੀਂ ਆ ਵੀ ਉਹਨਾਂ ਦੇ ਜਿਹੜੇ ਪੁਰਾਣੇ ਟੈਕਸ ਰਿਟਰਨਸ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕੀਤੇ ਜਾ ਸਕਣ ਜੀ। ਅਗਲੀ ਖਬਰ ਬਾਅਦ ਚੱਲੀਏ, ਜਿਹੜੀ ਥਰੀਸਾ ਮੇ ਆ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ, ਉਸ ਨੇ ਆਪਣੇ ਨਾਲ ਦੇ ਜਿਹੜੇ ਸਾਥੀ UK ਲਾ ਮੇਕਰਸ ਹੈਗੇ ਆ ਉਹਨਾਂ ਨੂੰ ਇਹ ਕਿਹਾ ਆ ਵੀ ਹੁਣ ਮੈਂ ਇੱਕ ਵਾਰੀ ਫਿਰ ਸੈਕਿੰਡ ਬ੍ਰੈਕਸਿਟ ਰੈਫਰੈਂਡਮ ਦੇ ਲਈ ਜਿਹੜਾ ਆ ਆਪਣਾ ਰੈਜ਼ੋਲੂਸ਼ਨ ਲੈ ਕੇ ਆ ਰਹੀ ਹਾਂ, ਉਹਦੇ 'ਤੇ ਜਿਹੜਾ ਆ ਵੋਟ ਪਾਣੀ ਚਾਹੀਦੀ ਹੈਗੀ ਆ। ਉਹਦੇ ਵਿੱਚ ਕੁਛ ਕੁ ਉਹਨਾਂ ਨੇ ਜਿਹੜੇ ਪੁਆਇੰਟ ਐਡ ਕੀਤੇ ਹੈਗੇ ਆ। ਇੱਕ ਤਾਂ ਵਰਕਰਸ ਰਾਈਟ, ਇੱਕ ਆਇਰਿਸ਼ ਬੈਕਸਟਾਪ ਅਤੇ ਕਸਟਮ ਕੰਪਰੋਮਾਈਜ਼ ਵਿੱਚ ਕੀਤਾ ਹੈਗਾ। ਸੋ ਪਰ ਲੱਗਦਾ ਨਹੀਂ ਇਹ ਫੇਰ ਕਹਿੰਦੇ ਪਾਸ ਹੋਊਗਾ। ਪਰ ਇਸ ਤੋਂ ਬਾਅਦ ਕਹਿੰਦੇ ਭਈ ਜਿਹੜੇ ਥਰੀਸਾ ਮੇ ਆ ਉਹਨਾਂ ਦਾ ਜਿਹੜਾ ਡਿਪਾਰਚਰ ਆ ਉਹ ਆਲਮੋਸਟ ਯਕੀਨੀ ਆ।
ਜੀ। ਉਧਰ ਆਪਾਂ ਅਮਰੀਕਾ ਦੇ ਵਿੱਚ ਹੀ ਮੁੜ ਕੇ ਗੱਲ ਕਰੀਏ, ਜਿਹੜੇ ਵਾਈਟ ਹਾਊਸ ਦੇ ਸਾਬਕਾ ਕੌਂਸਲ ਰਹਿ ਚੁੱਕੇ, ਵਕੀਲ ਰਹਿ ਚੁੱਕੇ ਨੇ, ਡੌਨ ਮਗੈਨ, ਉਹਨਾਂ ਨੂੰ ਅੱਜ ਜਿਹੜੇ ਹਾਊਸ ਜੁਡੀਸ਼ਰੀ ਕਮੇਟੀ ਨੇ ਫਿਰ ਤਲਬ ਕੀਤਾ ਸੀਗਾ ਵੀ ਤੁਸੀਂ ਆਓ ਅਤੇ ਸਾਹਮਣੇ ਪੇਸ਼ ਹੋ ਕੇ ਜੋ ਵੀ ਤੁਹਾਨੂੰ ਸਵਾਲ ਆ ਉਹਨਾਂ ਦੇ ਤੁਸੀਂ ਜਵਾਬ ਦਿਓ। ਪਰ ਕਹਿੰਦੇ ਆ ਵੀ ਡੌਨ ਮਕੈਨ ਆ ਇੱਕ ਵਾਰੀ ਫਿਰ ਉਹ ਪਹੁੰਚੇ ਨਹੀਂ ਇਸ ਹੀਰਿੰਗ ਦੇ ਉੱਤੇ। ਮਿਊਲਰ ਰਿਪੋਰਟ ਦੀ ਜਿਹੜੀ ਹੀਰਿੰਗ ਸੱਦੀ ਹੋਈ ਹੈ ਹਾਊਸ ਜੁਡੀਸ਼ਰੀ ਕਮੇਟੀ ਦੇ ਦੁਆਰਾ, ਅਤੇ ਅੱਜ ਦੀ ਜਿਹੜੀ ਹਾਊਸ ਜੁਡੀਸ਼ਰੀ ਕਮੇਟੀ ਦੀ ਹੀਰਿੰਗ ਆ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਆ, ਕਿਉਂਕਿ ਜਿਹੜੇ ਸਾਬਕਾ ਵਾਈਟ ਹਾਊਸ ਦੇ ਕੌਂਸਲ ਆ ਉੱਥੇ ਪਹੁੰਚੇ ਨਹੀਂ ਆ। ਅਤੇ 21 ਜਿਹੜੇ ਮੈਂਬਰਸ ਆ ਸਾਰਿਆਂ ਨੇ ਐਡਜਰਨ ਕਰਨ ਦਾ ਉਹ ਵੋਟ ਆ ਉਹ ਪਾ ਦਿੱਤੀ ਸੀਗੀ, ਅਤੇ ਬਾਕੀ ਜਿਹੜੇ 13 ਮੈਂਬਰ ਆ ਉਹਨਾਂ ਨੇ ਨੋ ਕੀਤੀ ਸੀ ਇਸ ਦੇ ਉੱਤੇ। ਅਤੇ ਕਹਿੰਦੇ ਆ ਵੀ ਹੁਣ ਹਾਊਸ ਜੁਡੀਸ਼ਰੀ ਕਮੇਟੀ ਨੇ ਇੱਕ ਲਾਸਟ ਚਾਂਸ ਜਿਹੜਾ ਉਹਨਾਂ ਨੂੰ ਦੇ ਦਿੱਤਾ ਆ ਵੀ ਜੇ ਉਹ ਇਸ ਦੇ ਸਾਹਮਣੇ ਨਹੀਂ ਪੇਸ਼ ਹੁੰਦੇ ਕਮੇਟੀ ਦੇ ਸਾਹਮਣੇ, ਅਤੇ ਜਿਹੜੇ ਉਹਨਾਂ ਤੋਂ ਸਬੂਤ ਮੰਗੇ ਜਾ ਰਹੇ ਆ ਉਹ ਨਹੀਂ ਦਿੰਦੇ, ਤਾਂ ਉਹ ਸਬੀਨਾ ਕਰ ਸਕਦੇ ਆ। ਉਹਨਾਂ ਨੂੰ ਹੋਰ ਬਹੁਤ ਕੁਛ ਜਿਹੜਾ ਇੱਕ ਹਿਸਾਬ ਦੇ ਨਾਲ ਚੇਤਾਵਨੀ ਦਿੱਤੀ ਆ। ਕੰਟੈਂਪਟ ਦੇ ਉਲੰਘਣਾ ਦੇ ਕੇਸ ਦੇ ਵਿੱਚ ਤਾਂ ਆਲਰੇਡੀ ਜਿੱਦਾਂ ਆਪਾਂ ਦੇਖਿਆ ਅਟਰਨੀ ਜਨਰਲ ਨੂੰ ਇਹਨਾਂ ਨੇ ਕਰ ਹੀ ਦਿੱਤਾ ਸੀਗਾ ਵੀ ਉਹਨਾਂ ਨੇ ਕਮੇਟੀ ਦੀ ਉਲੰਘਣਾ ਜਿਹੜੀ ਉਹ ਕੀਤੀ ਆ। ਸੋ ਇਹ ਚੀਜ਼ ਜਿਹੜੀ ਉਹ ਕਰ ਸਕਦੇ ਆ। ਸੋ ਲੈਟਸ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਇਹ ਸਾਰਾ ਕੁਛ ਉਹੀ ਮਿਊਲਰ ਰਿਪੋਰਟ ਦੇ ਨਾਲ ਸੰਬੰਧਿਤ ਆ, ਜਿਸ ਨੂੰ ਅਜੇ ਤੱਕ ਜਿਹੜਾ ਰਿਡੈਕਟਿਡ ਰੂਪ ਦੇ ਵਿੱਚ ਤਾਂ ਸਾਰਿਆਂ ਦੇ ਸਾਹਮਣੇ ਪੇਸ਼ ਆ, ਪਰ ਅਨਰਿਡੈਕਟਿਡ ਪੇਸ਼ ਕਰਨ ਦੀ ਇਹ ਮੰਗ ਕੀਤੀ ਜਾ ਰਹੀ ਆ। ਅਤੇ ਉਸੇ ਸਿਲਸਿਲੇ ਦੇ ਵਿੱਚ ਬਹੁਤ ਕੁਛ ਰੌਲਾ ਰੱਪਾ ਆ ਇਹ ਅਜੇ ਵੀ ਚੱਲ ਰਿਹਾ ਆ। ਇਹ ਰਿਪੋਰਟ ਦੇ ਬਾਬਤ ਪਹਿਲੋਂ ਰਾਸ਼ਟਰਪਤੀ ਟਰੰਪ ਕਹਿੰਦੇ ਸੀ ਵੀ ਅਸੀਂ ਅਨਰਿਡੈਕਟਿਡ, ਅਤੇ ਰਿਪਬਲਿਕਨਸ ਵੀ ਇਹੀ ਕਹਿੰਦੇ ਸੀ ਵੀ ਅਨਰਿਡੈਕਟਿਡ ਰਿਪੋਰਟ ਬਗੈਰ ਉਸ ਦੇ ਵਿੱਚ ਕਿਸੇ ਕਾਲੀ ਸਿਆਹੀ ਤੋਂ ਬਗੈਰ ਦਿਖਾਵਾਂਗੇ, ਪਰ ਬਾਅਦ ਦੇ ਵਿੱਚ ਉਸ ਚੀਜ਼ ਤੋਂ ਉਹ ਮੁਨਕਰ ਹੋ ਗਏ ਸੀਗੇ। ਅਤੇ ਹਾਊਸ ਜਿਹੜੀ ਸੈਨੇਟ ਹਾਊਸ ਦੇ ਵਿੱਚ ਮੈਜੋਰਟੀ ਲੀਡਰ ਹੈਗੇ ਮਿਚ ਮੈਕੋਨਲ, ਉਹਨਾਂ ਨੇ ਇਹ ਪ੍ਰਸਤਾਵ ਜਿਹੜਾ ਸੀਗਾ ਇੱਕ ਮੱਦ ਜਿਹੜੀ ਰੱਖੀ ਗਈ ਸੀ ਇਸ ਨੂੰ ਪੇਸ਼ ਕਰਨ ਦੇ ਲਈ, ਉਸ ਨੂੰ ਸਦਨ ਤੱਕ ਜਿਹੜਾ ਉਹ ਪਹੁੰਚਣ ਹੀ ਨਹੀਂ ਸੀ ਦਿੱਤਾ ਗਿਆ। ਉੱਧਰ ਆਪਾਂ ਕੱਲ੍ਹ ਵੀ ਹਰਜੋਤ ਸਿੰਘ ਜੀ ਖਬਰ ਕੀਤੀ ਸੀ ਵੀ ਕਿੱਦਾਂ ਇੱਕ ਰਿਪਬਲਿਕਨ ਰਿਪਰੈਜ਼ੈਂਟੇਟਿਵ ਜਿਹੜਾ ਆ ਉਹ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਦੇ ਹੱਕ ਦੇ ਵਿੱਚ ਜਿਹੜਾ ਆਇਆ ਆ, ਉਹਨਾਂ ਨੇ ਉਸ ਤਰੀਕੇ ਦਾ ਵਿਚਾਰ ਜਿਹੜਾ ਆ ਉਹ ਪੇਸ਼ ਕੀਤਾ ਆ। ਉੱਧਰ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਇੱਕ ਵਾਰੀ ਫਿਰ ਆਪਣੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਇਹ ਕੌਸ਼ਨ ਕੀਤਾ ਆ, ਇਸ ਹਿਸਾਬ ਨਾਲ ਦੱਸਿਆ ਆ ਵੀ ਰਿਸਕ ਬੜੇ ਨੇ ਜੇ ਤੁਸੀਂ ਇੰਪੀਚਮੈਂਟ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਸ਼ੁਰੂ ਕਰਦੇ ਆ ਅਤੇ ਜੇ ਉਹ ਸਿਰੇ ਨਹੀਂ ਲੱਗਦੀਆਂ। ਅਤੇ ਬਾਕੀ ਜਿਹੜੇ ਹਾਊਸ ਦੇ ਹੋਰ ਡੈਮੋਕਰੇਟਸ ਆ ਉਹ ਇੱਕ ਹੋਰ ਇਨਕੁਆਇਰੀ ਵੱਲ ਦੀ ਮੰਗ ਜਿਹੜੀ ਆ ਉਹ ਕਰ ਰਹੇ ਨੇ, ਕਿਉਂਕਿ ਮਿਊਲਰ ਰਿਪੋਰਟ ਦੇ ਕਿਉਂਕਿ ਉਹ ਸਾਰਿਆਂ ਦੇ ਸਾਹਮਣੇ ਪੇਸ਼ ਤਾਂ ਹੋ ਚੁੱਕੀ ਹੈ ਜਿੰਨੀ ਕੁ ਵੀ ਹੈਗੀ ਆ। obstruction of justice ਦਾ ਮਸਲਾ ਉਸ ਦੇ ਵਿੱਚ ਸਾਹਮਣੇ ਆ ਰਿਹਾ ਆ, ਪਰ ਅਟਰਨੀ ਜਨਰਲ ਨੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਪੂਰੀ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਇਸ ਦੇ ਵਿੱਚ ਕੀਤੀ ਆ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਜਿਹੜੀ ਨੈਂਸੀ ਪਲੋਸੀ ਹੈਗੀ ਆ, ਉਸ ਦੀ ਵੀ ਜਿਹੜੇ ਨਾਲ ਦੇ ਜਿਹੜੇ ਉਹਨਾਂ ਦੇ ਸਾਥੀ ਹੈਗੇ ਡੈਮੋਕਰੇਟਸ ਹੋਰ, ਉਹਨਾਂ ਦੇ ਨਾਲ ਕਾਫੀ ਤਾਂ ਕਹਿੰਦੇ ਤੂੰ ਮੈਂ ਹੋਈ ਆ, ਕਿਉਂਕਿ ਜਿਹੜੇ ਪ੍ਰੋਗਰੈਸਿਵ ਡੈਮੋਕਰੇਟਸ ਹੈਗੇ, ਕਾਂਗਰਸ ਵੂਮੈਨ ਨਵੇਂ ਜਾਂ ਕਾਂਗਰਸਮੈਨ ਇਲੈਕਟਡ, ਉਹ ਚਾਹੁੰਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਇੰਪੀਚ ਕੀਤਾ ਜਾਵੇ। ਪਰ ਜਿਹੜੇ ਪੁਰਾਣੇ ਹੈਗੇ ਆ ਜਿਸ ਤਰ੍ਹਾਂ ਨੈਂਸੀ ਪਲੋਸੀ ਅਤੇ ਉਹਦੇ ਨਾਲ ਹੋਰ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਰੋਜ਼ਾ ਡੀਲੋਰੋ, ਬੈਨ ਰੇ ਲੁਹਾਨ, ਹਕੀਮ ਜ਼ੈਫਰੀਜ਼, ਅਤੇ ਉਹ ਕਹਿੰਦੇ ਆ ਵੀ ਨਹੀਂ ਸਾਨੂੰ ਇੰਪੀਚਮੈਂਟ ਵੱਲ ਨਹੀਂ ਜਾਣਾ ਚਾਹੀਦਾ, ਅਤੇ ਜੇ ਉਹ ਇੰਪੀਚ ਨਹੀਂ ਹੁੰਦੇ ਤਾਂ ਇਹ ਸਾਨੂੰ ਬੈਕਫਾਇਰ ਕਰੂਗਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ। ਜੀ ਜੀ, ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੀ ਜਿਹੜੀ ਟਰੇਡ ਵਾਰ ਨੂੰ ਲੈ ਕੇ ਆ ਚਾਈਨਾ ਦੇ ਨਾਲ, ਉਹ ਮਸਲਾ ਅਜੇ ਵੀ ਉਸੇ ਤਰੀਕੇ ਦੇ ਨਾਲ ਹੀ ਹੈਗਾ ਆ। ਆਪਾਂ ਦੇਖਿਆ ਵੀ ਕਿੱਦਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਟਾਈਮ 'ਤੇ ਇੱਦਾਂ ਲੱਗ ਰਿਹਾ ਸੀ ਵੀ ਸਮਝੌਤਾ ਜਿਹੜਾ ਸਿਰੇ ਚੜ੍ਹ ਜਾਣਾ ਹੈ, ਪਰ ਰਾਸ਼ਟਰਪਤੀ ਟਰੰਪ ਨੇ ਅਚਨਚੇਤੇ ਓਵਰਨਾਈਟ ਕਹਿ ਲਓ ਵੀ ਉਹਨਾਂ ਦਾ ਮੂਡ ਜਿਹੜਾ ਉਹ ਬਦਲਿਆ। ਉਹਨਾਂ ਨੇ ਬਾਕੀ ਜਿਹੜੇ ਚਾਈਨਾ ਦੇ ਜਿਹੜੇ ਹੋਰ ਉਤਪਾਦ ਆ ਰਿਹਾ ਸੀ ਉਸ ਦੇ ਉੱਤੇ ਟੈਰਿਫ ਵਧਾਉਣ ਦੀ ਗੱਲ ਆਖੀ। ਉੱਧਰ ਚਾਈਨਾ ਵਾਲੇ ਵੀ ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਉਤਪਾਦ ਦੇ ਉੱਤੇ ਟੈਰਿਫ ਜਿਹੜਾ ਆ ਉਹ ਵਧਾਉਣ ਦੀ ਗੱਲ ਕਰ ਚੁੱਕੇ। ਉਹ ਇਨਫੈਕਟ ਵਧਾ ਵੀ ਦਿੱਤਾ ਗਿਆ ਹੋਇਆ ਆ ਦੋਨਾਂ ਹੀ ਪਾਸੋਂ। ਅਤੇ ਜਿਹੜੇ ਜੀ ਜਿੰਗਪਿੰਗ ਹੈਗੇ ਨੇ ਚਾਈਨਾ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਟਰੇਡ ਵਾਰ
ਲੱਗਦਾ ਨਹੀਂ ਆ ਵੀ ਜਲਦ ਕਿਤੇ ਜਿਹੜੀ ਉਹ ਖਤਮ ਹੋਵੇਗੀ। ਸੋ ਟ੍ਰੇਡ ਵਾਰ ਇਜ਼ ਕਮਿੰਗ, ਟ੍ਰੇਡ ਵਾਰ ਇਜ਼ ਹੇਅਰ। ਸੋ ਇਹ ਚੀਜ਼ਾਂ ਰਾਈਟ ਨਾਓ ਸਾਹਮਣੇ ਹੈਗੀਆਂ ਅਤੇ ਕਹਿੰਦੇ ਨਵੀਂ ਨਿਊ ਲੌਂਗ ਮਾਰਚ ਜਿਹੜੀ ਆ ਉਹ ਹੋਵੇਗੀ ਅਤੇ ਫਿਰ ਇੱਕ ਹਿਸਾਬ ਦੇ ਨਾਲ ਮੁੜ ਤੋਂ ਆਪਾਂ ਨੂੰ ਸ਼ੁਰੂ ਤੋਂ ਗੱਲਬਾਤ ਕਰਨੀ ਉਹ ਪਵੇਗੀ। ਲੈਟਸ ਸੀ ਆਉਣ ਵਾਲੇ ਸਮੇਂ 'ਚ ਇਸ ਦੇ ਵਿੱਚ ਕੀ ਬਣਦਾ ਹੈ। ਬਿਲਕੁਲ। ਸੋ ਬੀਜਿੰਗ ਜਿਹੜਾ ਆ ਉਹ ਕਹਿੰਦੇ ਪਈ ਕਿਸੇ ਵੀ ਤਰ੍ਹਾਂ ਰਸ਼ ਦੇ ਵਿੱਚ ਨਹੀਂ ਹੈਗਾ ਦੁਆਰਾ ਕਿ US ਦੇ ਨਾਲ ਗੱਲਬਾਤ ਕਰਨ ਦੇ ਲਈ। ਅਤੇ ਚਾਈਨੀਜ਼ ਐਨਾਲਿਸਟ ਇਹ ਕਹਿ ਰਹੇ ਆ ਵੀ ਜਦੋਂ ਤੱਕ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਰੀਅਲਿਸਟਿਕ ਨਹੀਂ ਤਿਆਰ ਹੋ ਰਿਹਾ ਉਦੋਂ ਤੱਕ ਅਸੀਂ ਜਿਹੜੀ ਆ ਚਾਈਨਾ ਵਾਲੇ ਜਿਹੜੇ ਆ US ਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਆ। ਦੂਸਰੇ ਪਾਸੇ ਜਿਹੜੇ ਸ਼ੂਆਂ ਵਾਲੇ ਹੈਗੇ ਆ ਜਿਹੜੇ ਮੈਨੂਫੈਕਚਰਰ ਖਾਸ ਕਰਕੇ ਨਾਈਕੀ ਅਤੇ ਐਡੀਡਾਸ ਦੇ, ਉਹ ਕਹਿੰਦੇ ਵੀ ਜੇ ਇਹ ਟੈਰਿਫ ਇਸ ਤਰ੍ਹਾਂ ਚੱਲਦਾ ਰਿਹਾ ਇਹ ਬਹੁਤ ਹੀ ਜਿਹੜਾ ਖਤਰਨਾਕ ਹੋਊਗਾ ਕਿਉਂਕਿ ਕਹਿੰਦੇ ਪਈ ਮੈਜੋਰਟੀ ਦੇ ਵਿੱਚ ਜਿੰਨੇ ਵੀ ਜਿਹੜੇ ਸ਼ੂਜ਼ ਹੈਗੇ ਆ ਉਹ ਚਾਈਨਾ ਦੇ ਵਿੱਚ ਹੀ ਜਿਹੜੇ ਬਣਦੇ ਹੈਗੇ ਆ। ਜੇ ਹੁਣ 25% ਉਹਨਾਂ ਦੇ ਉੱਤੇ ਟੈਕਸ ਲੱਗਦਾ ਅਤੇ ਉਹ ਆਮ ਲੋਕਾਂ ਦੇ ਉੱਤੇ ਜਿੱਦਾਂ ਉਹਦਾ ਅਸਰ ਬਹੁਤ ਪਊਗਾ। ਕਹਿੰਦੇ ਵੀ ਇਹ $7 ਬਿਲੀਅਨ ਐਡ ਕਰੂਗਾ ਇਕੱਲਾ ਫੁੱਟਵੀਅਰ ਜਿਹੜਾ ਡਿਸਟਰੀਬਿਊਟਰਸ ਅਤੇ ਰੀਟੇਲਰਸ ਆਫ ਅਮਰੀਕਾ ਆ ਉਹਨਾਂ ਨੇ ਐਸਟੀਮੇਟ ਕੀਤਾ ਆ। 117 ਦੇ ਕਰੀਬ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਡਿਸਟਰੀਬਿਊਟਰ ਹੈਗੇ ਆ ਉਹਨਾਂ ਨੇ ਇੱਕ ਚਿੱਠੀ ਲਿਖੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪਈ 170 ਦੇ ਕਰੀਬ ਫੁੱਟਵੀਅਰ ਜਿਹੜੀਆਂ ਕੰਪਨੀਜ਼ ਆ ਫਿਰ ਸਾਡਾ ਇੱਕ ਤਰ੍ਹਾਂ ਨਾਲ ਪੱਠਾ ਪੈ ਜਾਣਾ ਅਤੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਬੰਦ ਵੀ ਹੋ ਸਕਦੀਆਂ ਕਿਉਂਕਿ ਜਿਹੜਾ ਕਹਿੰਦੇ ਵੀ ਪ੍ਰੋਫਿਟ ਮਾਰਜਨ ਆ ਉਹ ਇੰਨਾ ਕੁ ਹੁੰਦਾ ਆ। ਸਰੋਤਿਆਂ ਨੂੰ ਦੱਸਦੇ ਜਾਈਏ ਕਹਿੰਦੇ ਵੀ 72% 72% ਜਿਹੜੇ ਸ਼ੂਜ਼ ਹੈਗੇ ਆ ਉਹ ਚਾਈਨਾ ਤੋਂ ਇੱਥੇ ਲਿਆਂਦੇ ਜਾਂਦੇ ਹੈਗੇ ਆ ਬਣ ਕੇ ਆਉਂਦੇ ਆ। ਸੋ 26% ਨਾਈਕੀ ਦੇ ਫੁੱਟਵੇਅਰ ਜਿਹੜੇ ਹੈਗੇ ਆ ਉਹ ਚਾਈਨਾ ਦੇ ਵਿੱਚ ਮੈਨੂਫੈਕਚਰਿੰਗ ਹੁੰਦੀ ਆ ਉਹਨਾਂ ਦੀ। ਸੋ ਇਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪਊਗਾ। ਸੋ ਆਮ ਲੋਕ ਵੀ ਤੁਸੀਂ ਜਿਹੜੇ ਆ ਹੁਣ ਜਿਹੜੇ ਸ਼ੂਜ਼ ਆ ਉਹਨਾਂ ਦੀਆਂ ਪ੍ਰਾਈਸਾਂ ਆਪ ਦੇਖੋਗੇ। ਆਲਰੇਡੀ ਵਾਲਮਾਰਟ ਨੇ ਕੱਲ੍ਹ ਅਨਾਊਂਸ ਕਰਤਾ ਵੀ ਉਹ ਆਪਣੀਆਂ ਪ੍ਰਾਈਸਾਂ ਉੱਪਰ ਚੱਕਣ ਜਾ ਰਹੇ ਆ। ਬਿਲਕੁਲ ਜੀ, ਵਾਲਮਾਰਟ ਕਿਸੇ ਟਾਈਮ ਦੇ ਉੱਤੇ ਇੱਦਾਂ ਲੱਗਦਾ ਹੁੰਦਾ ਸੀ ਲੋਕਾਂ ਨੂੰ ਵੀ ਹਰ ਇੱਕ ਦੀ ਰੀਚ ਵਾਲਾ ਆ, ਥੋੜ੍ਹਾ ਸਸਤਾ ਹੈਗਾ ਆ, ਪਰ ਆਪਾਂ ਵੇਖਿਆ ਵੀ ਬੀਤੇ ਸਮੇਂ ਦੇ ਵਿੱਚ ਆਲਰੇਡੀ ਉਹਨਾਂ ਨੇ ਪ੍ਰਾਈਸਾਂ ਜਿਹੜੀਆਂ ਉਹਨਾਂ ਦੀਆਂ ਚੱਕੀਆਂ ਹੋਈਆਂ। ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਇੱਥੇ ਇਹ ਕਿਆਸ ਰਹੀਆਂ ਆ, ਇਹ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਹੋਰ ਮੁਲਕਾਂ ਦੇ ਨਾਲ ਜਿਹੜੇ ਸਮਝੌਤੇ ਜਿਹੜੇ ਉਹ ਕਰ ਰਹੇ ਨੇ ਸ਼ਾਇਦ ਚਾਈਨਾ ਦੀ ਜ਼ਰੂਰਤ ਨਹੀਂ ਆ। ਪਰ ਬਹੁਤ ਸਾਰੇ ਲੋਕ ਇਹ ਸੋਚਦੇ ਭੁੱਲ ਜਾਂਦੇ ਨੇ ਵੀ ਚਾਈਨਾ ਨੂੰ ਕੋਈ ਵੀ ਇਹ ਚੀਜ਼ ਹੈਗੀ ਆ, ਆਪਸ਼ਨ ਹੈਗੀ ਆ ਵੀ ਜੇ ਅਮਰੀਕਾ ਉਹਨਾਂ ਦੇ ਲਈ ਇੱਕ ਮਾਰਕੀਟ ਨਹੀਂ ਆ ਤਾਂ ਹੋਰ ਦੁਨੀਆ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਉਹ ਇਸ ਨੂੰ ਮਾਰਕੀਟ ਜਿਹੜੀ ਉਹ ਬਣਾ ਸਕਦੇ ਆ। ਦੇਖੋ ਕਿੱਡੀ ਵੱਡੀ ਇੰਡੀਆ ਜਿਹੜੀ ਆ ਉਹਨਾਂ ਦੇ ਲਈ ਇੱਕ ਮੰਡੀ ਬਣ ਚੁੱਕਾ ਹੋਇਆ ਵੀ ਹਰ ਇੱਕ ਸਮਾਨ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜਿਹੜੀ ਚਾਈਨਾ ਦੇ ਵਿੱਚ ਬਣ ਕੇ ਉੱਥੇ ਇੰਡੀਆ ਦੇ ਵਿੱਚ ਆਉਂਦੀ ਆ। ਇਸ ਤਰੀਕੇ ਦੇ ਨਾਲ ਬਹੁਤ ਸਾਰੇ ਹੋਰ ਮੁਲਕ ਹੈਗੇ ਨੇ ਜਿਹੜੇ ਸਸਤੇ ਦਾਮਾਂ ਦੇ ਉੱਤੇ ਚੀਜ਼ਾਂ ਖਰੀਦਣ ਦੇ ਲਈ ਰੈਡੀ ਨੇ। ਆਲਰੇਡੀ ਜਿਹੜੇ ਗੱਲ ਕਰਦੇ ਜਾਈਏ ਚਾਈਨਾ ਦਾ $1 ਟ੍ਰਿਲੀਅਨ ਪਲਾਨ ਜਿਹੜਾ ਉਹ ਚੱਲ ਰਿਹਾ ਆ ਵੀ ਗਲੋਬਲ ਟ੍ਰੇਡ ਦੇ ਉੱਤੇ ਉਹ ਕਿਸ ਤਰੀਕੇ ਦੇ ਨਾਲ ਡੋਮੀਨੇਟ ਕਰਨਾ ਚਾਹੁੰਦੇ ਨੇ। ਹੁਣ ਬੀਤੇ ਦਿਨਾਂ ਦੇ ਵਿੱਚ $multi billion ਇਨਵੈਸਟਮੈਂਟ ਉਹ ਕੀਨੀਆ ਦੇ ਵਿੱਚ ਕਰਨ ਜਾ ਰਹੇ ਆ ਜਿੱਥੇ ਕਿ ਉਹਨਾਂ ਨੇ ਇੱਕ ਰੇਲਵੇ ਲਾਈਨ ਵਿਛਾਉਣੀ ਆ। ਆਪਾਂ ਦੇਖਿਆ ਵੀ ਕੁਝ ਸਮਾਂ ਪਹਿਲਾਂ ਜਿਹੜਾ ਸਿੰਗਾਪੁਰ, ਮਲੇਸ਼ੀਆ, ਫਿਲੀਪੀਨਸ ਦੇ ਵਿੱਚ ਜਦੋਂ ਇਲੈਕਸ਼ਨ ਉਸ ਪਾਸੇ ਜਿਹੜੀਆਂ ਹੋ ਰਹੀਆਂ ਸੀ ਉੱਥੇ ਇਹਨਾਂ ਦੀ ਕਿੱਡੀ ਵੱਡੀ ਇਨਵੈਸਟਮੈਂਟ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਸੀ। ਸੋ ਜੇ ਇਹ ਸੋਚਦੇ ਨੇ ਲੋਕ ਵੀ ਨਹੀਂ ਜੀ ਵੀ ਡੋਨਲਡ ਟਰੰਪ ਹੁਣਾਂ ਨੇ ਚਾਈਨਾ ਨੂੰ ਸਿੱਧਿਆਂ ਕਰ ਲੈਣਾ ਆ ਵੀ ਉਹਨਾਂ ਦੇ ਨਾਲ ਟਰੇਡ ਦੇ ਲੈ ਕੇ ਆ, ਪਰ ਉਹ ਵੀ ਕਿਹੜਾ ਹੱਥ 'ਤੇ ਹੱਥ ਧਰ ਕੇ ਥੋੜ੍ਹੀ ਬੈਠੇ ਆ। ਉਹ ਵੀ ਬਹੁਤ ਜ਼ਿਆਦਾ ਜਿਹੜਾ ਪੈਸਾ ਆ ਇੱਦਾਂ ਮੁਲਕਾਂ ਦੇ ਵਿੱਚ ਇਨਵੈਸਟ ਕਰ ਰਹੇ ਆ। $multi billion ਜਾ ਕੇ ਉਹਨਾਂ ਨੂੰ ਉੱਥੇ ਰੇਲਵੇ ਲਾਈਨ ਵਿਛਾਉਣ ਦੀ ਕੀ ਪਈ ਆ। ਉਹ ਮੰਡੀ ਨੂੰ ਜਿਹੜਾ ਉਹ ਦੇਖਦੇ ਆ, ਉਹ ਸਾਰਾ ਕੁਛ ਦੇਖ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਚੀਜ਼ਾਂ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੀਆਂ ਕਰੀਏ। ਮੈਨੂਫੈਕਚਰਿੰਗ ਨੋ ਡਾਊਟ ਚਾਈਨਾ ਦੇ ਵਿੱਚ ਇਸ ਟਾਈਮ ਸਲੋ ਹੋਈ ਆ। ਉਹਨਾਂ ਦਾ ਮੇਨ ਜਿਹੜਾ ਇੱਕ ਕੰਮ ਉੱਥੇ ਚੱਲ ਰਿਹਾ ਸੀ ਪਿਛਲੇ ਲੰਮੇ ਸਮੇਂ ਤੋਂ, ਕਈ ਦਹਾਕਿਆਂ ਤੋਂ, ਉਸ ਦੇ ਵਿੱਚ ਸਲੋ ਡਾਊਨ ਆਇਆ ਆ। ਬਹੁਤ ਸਾਰੀਆਂ ਰਿਪੋਰਟਾਂ ਇਹ ਦੱਸਦੀਆਂ ਨੇ, ਪਰ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੱਲਿਓਂ ਪੈਸੇ ਪਾ ਕੇ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਇਨਫਰਾਸਟਰਕਚਰ ਦੇ ਨਾਂ ਦੇ ਉੱਤੇ ਜਿਹੜੀ ਉਹ ਪਹਿਲਾਂ ਪੈਰ ਧਰਦੇ ਆ ਅਤੇ ਫਿਰ ਹੌਲੀ-ਹੌਲੀ ਉਹਨਾਂ ਦੀ ਉੱਥੇ ਮੰਡੀਆਂ ਦੇ ਉੱਤੇ ਕੈਪਚਰ ਜਿਹੜਾ ਕੰਮ ਆ ਉਹ ਕਰਦੇ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਨ ਲੌਂਗ ਰਨ ਵੀ ਕਿਹਨੂੰ ਜਿਹੜਾ ਜ਼ਿਆਦਾ ਫਾਇਦਾ ਹੈ ਅਤੇ ਕਿਹਨੂੰ ਜ਼ਿਆਦਾ ਇਸ ਦੇ ਵਿੱਚ ਨੁਕਸਾਨ ਹੋਣਾ ਜਾ ਰਿਹਾ ਹੈ, ਵੀ ਚਾਈਨਾ ਨੂੰ ਕਿ ਅਮਰੀਕਾ ਨੂੰ।
ਅਮਰੀਕਾ ਟੈਰਿਫ ਦੇ ਡਰ ਦੇ ਉੱਤੇ ਜਿਹੜਾ ਉਹ ਟਰਾਈ ਕਰ ਰਿਹਾ ਆ, ਅਤੇ ਉੱਧਰ ਚਾਈਨਾ $1 ਟ੍ਰਿਲੀਅਨ ਦੀ ਇਨਵੈਸਟਮੈਂਟ ਵੱਖ-ਵੱਖ ਮੁਲਕਾਂ ਦੇ ਵਿੱਚ ਕਰ ਰਿਹਾ ਆ, ਤਾਂ ਜੋ ਉਹ ਆਪਣਾ ਪ੍ਰਭਾਵ ਉਹਨਾਂ ਮੁਲਕਾਂ ਦੇ ਉੱਤੇ ਜਿਹੜਾ ਸਦੀਵੀ ਛੱਡ ਸਕੇ। ਅਗਲੀ ਖਬਰ ਜਿਹੜੀ ਆ ਈਰਾਨ ਤੋਂ ਆ ਰਹੀ ਆ। ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਹੈਗੇ ਮੁਹੰਮਦ ਜਾਵੇਦ ਜ਼ਾਰਿਫ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ US ਆ ਉਹ ਬਿਨਾਂ ਕਿਸੇ ਬੇਸ ਤੋਂ ਜਿਹੜਾ ਜੈਨੋਸਾਈਡਲ ਟੌਂਟਸ ਕਰ ਰਿਹਾ ਸਾਡੇ ਉੱਤੇ, ਅਤੇ ਇਹ ਵੀ ਕਹਿ ਰਿਹਾ ਵੀ ਅਸੀਂ ਜਿਹੜਾ ਯੂਰੇਨੀਅਮ ਆ ਉਹ ਵਧਾ ਰਹੇ ਹੈਗੇ। ਇੱਦਾਂ ਦੀ ਕੋਈ ਗੱਲ ਨਹੀਂ, ਪਰ ਉਹ ਕਹਿੰਦੇ ਵੀ ਅਸੀਂ USA ਦੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਹਾਂ, ਕਿਉਂਕਿ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਮੈਂ ਗੱਲ ਕਰਨ ਦੇ ਲਈ ਤਿਆਰ ਹਾਂ। ਉਹ ਕਹਿੰਦੇ ਵੀ ਅਸੀਂ ਉਸੇ ਇਸ਼ੂ ਦੇ ਉੱਤੇ ਗੱਲਬਾਤ ਕਰਨ ਲਈ ਤਿਆਰ ਹੋਵਾਂਗੇ ਜੇ ਜਿਹੜੀ ਆ ਸਾਨੂੰ ਰਿਸਪੈਕਟ ਦੇ ਨਾਲ, ਇੱਜ਼ਤ ਦੇ ਨਾਲ ਜਿਹੜੀ ਆ ਗੱਲਬਾਤ ਲਈ ਬੁਲਾਇਆ ਜਾਊਗਾ। ਪਰ ਜੇ ਕਹਿੰਦੇ ਟੌਂਟ ਕਰਕੇ ਬੁਲਾਇਆ ਜਾਊਗਾ ਤਾਂ ਸਾਨੂੰ ਗੱਲਬਾਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਅਤੇ ਈਰਾਨ ਜਿਹੜਾ ਆ ਕਿਸੇ ਤਰ੍ਹਾਂ ਵੀ ਜਿਹੜਾ ਆ ਅਮਰੀਕਾ ਤੋਂ ਡਰਦਾ ਨਹੀਂ ਹੈ। ਇਸ ਚੀਜ਼ ਦੇ ਵਿੱਚ ਵੀ ਹਰਜੋਤ ਸਿੰਘ ਜੀ, ਕਿਤੇ ਨਾ ਕਿਤੇ ਅਮਰੀਕਾ ਇਸ ਟਾਈਮ ਓਵਰਆਲ ਪੂਰੇ ਵਿਸ਼ਵ ਦੇ ਵਿੱਚ ਇਕੱਲਿਆਂ ਪੈਂਦਾ ਜਾ ਰਿਹਾ ਹੈ। ਅਮਰੀਕਾ ਦੇ ਵਿੱਚ ਜਿਹੜੇ ਇਸ ਟਾਈਮ 2 ਟੌਪ ਦੇ ਬੰਦੇ ਨੇ, ਇੱਕ ਤਾਂ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਅਤੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ, ਉਹ ਇਸ ਪਾਸੇ ਵੱਲ ਨੂੰ ਇਹਨਾਂ ਦਾ ਝੁਕਾਵ ਹੈਗਾ ਵੀ ਈਰਾਨ ਦੇ ਉੱਤੇ ਕੋਈ ਮਿਲਟਰੀ ਐਕਸ਼ਨ ਜਿਹੜਾ ਉਹ ਕੀਤਾ ਜਾ ਸਕਦਾ ਆ, ਵੀ ਉਸ ਪਾਸੇ ਵੱਲ ਨੂੰ ਵਧੀਏ। ਉਹ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਵੱਖ-ਵੱਖ ਯੂਰਪ ਦੇ ਲੀਡਰਾਂ ਦੇ ਨਾਲ ਮੁਲਾਕਾਤਾਂ ਵੀ ਕਰ ਰਹੇ ਆ, ਪਰ ਉੱਥੋਂ ਉਹਨਾਂ ਨੂੰ ਕੋਈ ਬਹੁਤਾ ਪੋਜ਼ੀਟਿਵ ਸਾਈਨ ਜਿਹੜਾ ਉੱਧਰੋਂ ਨਹੀਂ ਮਿਲ ਰਿਹਾ। ਆਪਾਂ ਨੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਵੀ ਕਿੱਦਾਂ ਇੱਕ ਵੱਖ-ਵੱਖ ਮੁਲਕਾਂ ਦੇ ਜਿਹੜੇ ਜੁਆਇੰਟ ਫੋਰਸਿਸ ਦਾ ਜਿਹੜਾ ਕਮਾਂਡਰ ਸੀ, ਉਸਨੇ ਇਹ ਗੱਲ ਸਾਰਿਆਂ ਦੇ ਸਾਹਮਣੇ ਸੰਬੋਧਿਤ ਹੋ ਕੇ ਕਹੀ ਸੀ ਵੀ ਅਮਰੀਕਾ ਜਿੱਦਾਂ ਕਹਿ ਰਿਹਾ ਆ, ਈਰਾਨ ਤੋਂ ਇੱਦਾਂ ਦਾ ਕੋਈ ਖਤਰਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਇੱਕ ਤਾਂ ਇਹ ਵੀ ਗੱਲ ਹੈਗੀ ਆ ਵੀ ਜਿਹੜੀ ਪਿਛਲੀ ਨਿਊਕਲੀਅਰ ਡੀਲ ਹੋਈ ਸੀ ਹਰਜੋਤ ਸਿੰਘ ਜੀ, ਜਦੋਂ ਰਾਸ਼ਟਰਪਤੀ ਓਬਾਮਾ ਸੀਗੇ ਕਾਰਜਕਾਲ ਦੇ ਵਿੱਚ, ਅਤੇ ਉਹਦੇ ਨਾਲ 4-5 ਜਿਹੜੇ ਹੋਰ ਮੁਲਕ ਯੂਰਪ ਦੇ ਨਾਲ ਜੁੜ ਕੇ ਉਹਨਾਂ ਨੇ ਨਿਊਕਲੀਅਰ ਡੀਲ ਕੀਤੀ ਸੀ, ਜਿਸ ਦੇ ਵਿੱਚ ਆਰਥਿਕ ਰੋਕਾਂ ਜਿਹੜੀਆਂ ਸੀਗੀਆਂ ਉਸ ਦੇ ਵਿੱਚ ਥੋੜ੍ਹੀ ਜਿਹੀ ਢਿੱਲ ਜਿਹੜੀ ਆ ਉਹਨਾਂ ਨੂੰ ਦਿੱਤੀ ਗਈ ਸੀ। ਪਰ ਜਦੋਂ ਤੋਂ ਰਾਸ਼ਟਰਪਤੀ ਟਰੰਪ ਆਏ, ਉਹਨਾਂ ਨੇ ਉਹ ਮੁਲਕਾਂ ਦੇ ਜਿਹੜੇ ਕੰਮਕਾਰ ਵੀ ਉਸ ਈਰਾਨ 'ਚ ਚੱਲ ਰਹੇ ਸੀ ਉਹ ਸਾਰੇ ਉੱਥੋਂ ਭਜਵਾ ਦਿੱਤੇ। ਇੱਕ ਹਿਸਾਬ ਦੇ ਨਾਲ ਸਾਰੇ ਆ ਉੱਥੋਂ ਦੌੜ ਗਏ ਨੇ। ਇਸ ਚੀਜ਼ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਅਮਰੀਕਾ ਕੀ ਵੱਡੀ ਕਾਰਵਾਈ ਕਰਨ ਤੋਂ ਪਹਿਲਾਂ ਜੇ ਸੋਚ ਰਿਹਾ ਵੀ ਵੱਡੀ ਕਾਰਵਾਈ ਕਰਨੀ ਆ, ਅਤੇ ਕੀ ਬਾਕੀ ਮੁਲਕਾਂ ਦਾ ਹੁਣ ਸਾਥ ਮੰਗੇਗਾ ਜਾਂ ਨਿੱਜੀ ਤੌਰ ਦੇ ਉੱਤੇ, ਇਕੱਲੇ ਤੌਰ ਦੇ ਉੱਤੇ ਐਡੇ ਵੱਡੇ ਜਿਹੜੀ ਚੀਜ਼ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਨਗੇ। ਦੇਖੋ, ਇੱਕ ਚੀਜ਼ ਦਾ ਡਰ ਜਿਹੜਾ ਹੈਗਾ, ਇਰਾਕ ਦੇ ਉੱਤੇ ਹਮਲਾ ਉਦੋਂ ਇਹਨਾਂ ਨੇ ਕਰ ਦਿੱਤਾ, ਲਿਬੀਆ, ਸੀਰੀਆ, ਸਾਰੇ ਪਾਸੇ ਜਿਹੜੀ ਅਨਰੈਸਟ ਜਿਹੜੀ ਹੋਈ ਸੀ, ਉਦੋਂ ਇਹਨਾਂ ਨੂੰ ਪੂਰਾ ਯਕੀਨ ਸੀਗਾ ਵੀ ਉਹਨਾਂ ਦੇ ਕੋਲ ਇੱਦਾਂ ਦੇ ਮਾਰੂ ਹਥਿਆਰ ਨਹੀਂ ਹੈਗੇ, ਪਰ ਉਹ ਡਰਾਵਾ ਪਾ ਕੇ ਜ਼ਰੂਰ ਕੀਤਾ ਸੀਗਾ। ਪਰ ਈਰਾਨ ਬੜੇ ਲੰਮੇ ਸਮੇਂ ਤੋਂ ਯੂਰੇਨੀਅਮ ਦੇ ਵਿੱਚ ਕੰਮ ਕਰਦਾ ਆ ਰਿਹਾ ਆ। ਉਹਨਾਂ ਨੇ ਯੂਰੇਨੀਅਮ ਦੀ ਜਿਹੜੀ ਗੁਣਵੱਤਾ ਵਧਾਉਣ ਦੀ ਕੰਮ ਜਿਹੜਾ ਉਹ ਕੀਤਾ ਹੋਇਆ ਆ। ਉਹਨਾਂ ਦੇ ਕੋਲ ਮਿਜ਼ਾਈਲਾਂ ਵਗੈਰਾ ਵੀ ਹੈਗੀਆਂ ਆ। ਸੋ ਜੇ ਇੱਦਾਂ ਦੀ ਕੋਈ ਲੜਾਈ ਲੱਗਦੀ ਆ ਅਤੇ ਹੁਣ ਇਹ ਨਹੀਂ ਪਤਾ ਵੀ ਅੱਗੋਂ ਸਿਰ ਟੱਕਰਦਾ ਕਿ ਫਿਰ ਸਵਾ ਸਿਰ ਟੱਕਰਦਾ। ਜੇ ਬਾਅਦ ਦੇ ਵਿੱਚ ਐਵੇਂ ਨਿਊਕਲੀਅਰ ਵਾਲੇ ਪਾਸੇ ਜਾਂ ਉਹਨਾਂ ਨੇ ਵੀ ਵੱਡੀਆਂ ਮਿਜ਼ਾਈਲਾਂ ਜਿਹੜੀਆਂ ਛੱਡ ਦਿੱਤੀਆਂ ਤਾਂ ਨੁਕਸਾਨ ਜਿਹੜਾ ਆ ਉਹ ਬਹੁਤ ਜ਼ਿਆਦਾ ਹੋਊਗਾ। ਤੁਸੀਂ ਇੱਕ ਮੈਪ ਹਰਜੋਤ ਸਿੰਘ ਜੀ ਦੇਖਣ ਵਾਲਾ ਆ ਵੀ ਈਰਾਨ ਦੇ ਇਰਦ ਗਿਰਦ ਅਮਰੀਕਾ ਦੇ ਕਿੰਨੇ ਜਿਹੜੇ ਆ ਉਹ ਆਰਮੀ ਦੇ ਬੇਸ ਨੇ, ਜ਼ਿਆਦਾ ਨਹੀਂ ਜਾਂ ਘੱਟ ਨਹੀਂ ਤਾਂ ਘੱਟੋ ਘੱਟ 20 ਆਰਮੀ ਬੇਸ ਈਰਾਨ ਦੇ ਚੌਸ਼ਫੇਰਿਓਂ ਜਿਹੜੇ ਉਹ ਇਸ ਟਾਈਮ ਅਮਰੀਕਾ ਨੇ ਬਣਾਏ ਹੋਏ ਨੇ। ਜੀ ਬਿਲਕੁਲ। ਈਰਾਨ ਦੇ ਫੋਰਨ ਮਿਨਿਸਟਰ ਜ਼ਾਰਿਫ ਜਿਹੜੇ ਆ ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ B ਟੀਮ ਹੈਗੀ ਆ ਉਹ ਪੁਸ਼ ਕਰ ਰਹੀ ਆ। ਈਵਨ ਦੋ ਸਾਰਿਆਂ ਨੂੰ ਕਹਿੰਦੇ ਲੱਗਦਾ ਆ ਵੀ ਪ੍ਰੈਜ਼ੀਡੈਂਟ ਟਰੰਪ ਵਾਰ ਨਹੀਂ ਕਰਨਾ ਚਾਹੁੰਦਾ। ਸੋ B ਟੀਮ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜੌਨ ਬੋਲਟਨ ਤੁਸੀਂ ਦੱਸੇ ਚੁੱਕੇ ਨੈਸ਼ਨਲ ਐਡਵਾਈਜ਼ਰ ਜਿਹੜੇ ਹੈਗੇ ਆ, ਅਤੇ ਨਾਲ ਦੀ ਨਾਲ ਬੈਂਜਾਮਿਨ ਨੇਤਨਯਾਹੂ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਹੈਗੇ ਆ, ਅਤੇ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਅਤੇ ਯੂਨਾਈਟਿਡ ਅਰਬ ਐਮੀਰੇਟਸ ਦੇ ਮੁਹੰਮਦ ਬਿਨ ਸਲਮਾਨ ਅਤੇ ਮੁਹੰਮਦ ਬਿਨ ਜਾਇਦ ਜਿਹੜੇ ਆ, ਇਹ ਕਹਿੰਦੇ ਪਈ ਸਾਡੇ ਮੁਲਕ ਦੇ ਅਗੇਂਸਟ ਜਿਹੜੀ ਆ ਬੇਬ ਬਣਾ ਰਹੇ ਹੈਗੇ ਆ। ਸਾਊਦੀ ਅਰੇਬੀਆ ਨੇ ਪਿਛਲੇ ਸ਼ਨੀਚਰਵਾਰ ਨੂੰ ਜਿਹੜੀ ਇੱਕ ਐਮਰਜੈਂਸੀ ਰੀਜਨਲ ਟਾਕ ਮੀਟਿੰਗ ਵੀ ਜਿਹੜੀ ਬੁਲਾਈ ਹੈਗੀ ਆ, ਅਤੇ ਕਹਿੰਦੇ ਵੀ ਉਹਨਾਂ ਨੇ ਪਿੱਛੇ ਜਿਹਾ ਅਨਾਊਂਸ ਵੀ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਪਾਈਪਲਾਈਨਸ ਹੈਗੀਆਂ ਆ ਉਹਨਾਂ ਦੇ ਉੱਤੇ ਡਰੋਨ ਦੇ ਨਾਲ ਯੈਮਨ ਦੇ ਜਿਹੜੇ ਰੈਵਲਸ ਆ ਉਹਨਾਂ ਨੇ ਅਟੈਕ ਕੀਤਾ, ਜਿਨ੍ਹਾਂ ਨੂੰ ਉਹ ਕਹਿੰਦੇ ਆ ਵੀ ਈਰਾਨ ਵਾਲੇ ਜਿਹੜੇ ਸਪੋਰਟ ਕਰਦੇ ਆ। ਪਰ ਈਰਾਨ ਵਾਲਿਆਂ ਨੇ ਕਿਹਾ ਵੀ ਸਾਨੂੰ ਪ੍ਰੂਫ ਦਿਓ ਵੀ ਕਿੱਥੇ ਅਸੀਂ ਇਹ ਕੀਤਾ, ਵੀ ਸਾਡਾ ਕਿਸੇ ਤਰ੍ਹਾਂ ਦਾ ਵੀ ਉਸ ਇਨਸੀਡੈਂਟ ਦੇ ਵਿੱਚ ਲੈਣਾ ਦੇਣਾ ਨਹੀਂ ਹੈਗਾ।
ਜੀ ਜੀ। ਤੇ ਅਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਲੈ ਨਿੱਕੀ, ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ, ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ। ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ? ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ। ਅਤੇ ਟਰੱਕਰਸ ਵੀਰਾਂ ਲਈ DOT, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਟ, DC 2628 ਐਲ ਕੈਮਿਨੋ ਐਵੇਨਿਊ, ਸਵੀਟ C1, ਸੈਕਰਾਮੈਂਟੋ, ਜਾਂ ਫਿਰ ਕਾਲ ਕਰ ਸਕਦੇ ਹੋ 916 550 0350 916550 0350। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਤੁਹਾਡੇ ਆਪਣੇ ਸ਼ਹਿਰ ਖੁੱਲ ਚੁੱਕੀ ਹੈ ਫਿਜੀ ਸੁਪਰਮਾਰਕਟ ਅੰਡਰ ਨਿਊ ਓਨਰਸ਼ਿਪ, ਜਿਹਦਾ ਪਹਿਲਾ ਨਾਮ ਸਿੰਘ ਓਸ਼ੋਨੀਆ ਸੀ, ਜਿੱਥੋਂ ਲੈ ਸਕਦੇ ਹੋ ਫਿਜੀ, ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਹਰ ਇੱਕ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ ਅਤੇ ਭਾਂਡੇ ਅਤੇ ਹਰ ਇੱਕ ਤਰ੍ਹਾਂ ਦੇ ਸਨੈਕਸ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਖਰੀਦ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9166884116 916 688 4116। ਫਿਜੀ ਸੁਪਰਮਾਰਕਟ 6640 ਵੈਲੀ ਹਾਈ ਡਰਾਈਵ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਿਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਾਈ IRP ਸਰਵਿਸਿਜ਼ 7501 ਵਿਕਟਰੀ ਐਵੇਨਿਊ, ਸੈਕਰਾਮੈਂਟੋ। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ, ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ, ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT, MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916 520 0904 916 520 0904। ਮਾਈ IRP ਸਰਵਿਸਿਜ਼, ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500 408 272 2500। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸਤੀ ਸਤਵਿੰਦਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਸਾਰਿਆਂ ਨੂੰ, ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅਗਲੀਆਂ ਖਬਰਾਂ ਵੱਲ ਚੱਲੀਏ। ਵੈਦਰ ਜਿਹੜਾ USA ਦੇ ਵਿੱਚ ਮੌਸਮ ਇੱਕ ਵਾਰੀ ਫਿਰ ਕਾਫੀ ਖਰਾਬ ਚੱਲ ਰਿਹਾ ਹੈਗਾ, ਅਤੇ ਜਿਹੜਾ ਓਕਲਾਹੋਮਾ ਦੇ ਵਿੱਚ ਟੁਲਸਾ ਇੰਟਰਨੈਸ਼ਨਲ ਜਿਹੜਾ ਏਅਰਪੋਰਟ ਹੈਗਾ, ਉੱਥੇ ਕਹਿੰਦੇ ਕਾਫੀ ਟਰਨੈਡੋ ਆਏ ਆ। ਉਸ ਏਰੀਏ ਦੇ ਵਿੱਚ ਇੱਕ ਜਾਣੇ ਦੇ ਸੱਟ ਵੀ ਲੱਗੀ ਹੈਗੀ ਆ। 3000 ਦੇ ਕਰੀਬ ਜਿਹੜੇ ਕੈਂਪ ਲੱਗੇ ਹੋ ਸੀ, ਉਹ ਉਹਨਾਂ ਦੇ ਕੈਂਪਰਸ ਜਿਹੜੇ ਉਹਨਾਂ ਦੇ ਫਲਿੱਪ ਹੋ ਗਏ, ਉੱਡ ਗਏ। ਕਹਿੰਦੇ ਆਉਣ ਵਾਲੇ ਕੁਛ ਘੰਟਿਆਂ ਦੇ ਵਿੱਚ ਫਲੱਡਿੰਗ ਵੀ ਜਿਹੜੀ ਆ, ਫਲੈਸ਼ ਫਲੱਡਿੰਗ ਉਹ ਡਿਕਲੇਅਰ ਕੀਤੀ ਹੋਈ ਹੈਗੀ ਅਰਕਨਸਾਸ, ਇਲੀਨੋਇਸ, ਕੈਂਸਸ, ਮਿਜ਼ੂਰੀ ਅਤੇ ਓਕਲਾਹੋਮਾ ਦੇ ਵਿੱਚ। ਅਤੇ ਲੂਕਾਸ ਆਇਲ ਸਪੀਡਵੇ ਜਿਹੜਾ ਹਿਕਰੀ ਕਾਉਂਟੀ ਦੇ ਵਿੱਚ ਹੈਗਾ ਆ, ਉੱਥੇ ਜਿਹੜੇ ਕਹਿੰਦੇ ਕੈਂਪਰਸ ਜਿਹੜੇ ਸੀ, ਬਹੁਤ ਸਾਰਿਆਂ ਨੇ ਜਿਹੜੇ RV ਕੈਂਪਸ ਲਾਏ ਸੀ, ਉਹ ਉਲਟ ਗਏ, ਕਿਉਂਕਿ ਕਾਫੀ ਲੋਕ ਉੱਥੇ ਕਹਿੰਦੇ ਜਿਹੜੇ ਆ ਫੱਟੜ ਹੋਏ ਆ, ਅਤੇ ਲੋਕਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਆ। ਕਹਿੰਦੇ ਵੀ ਉੱਥੇ ਇੱਕ ਮੇਲਾ ਲੱਗਦਾ ਹੁੰਦਾ, ਜਿਹਦੇ ਕਰਕੇ 3000 ਦੇ ਕਰੀਬ ਕੈਂਪਰ ਇਕੱਠੇ ਹੋਏ ਸੀ। ਅਤੇ 6:30 ਵਜੇ ਜਿਹੜਾ ਆ ਟਵਿਸਟਰ ਉੱਥੇ ਟੱਚਡਾਊਨ ਹੋਇਆ, ਜਿਹਦੇ ਨਾਲ ਜਿਹੜਾ ਕਾਫੀ ਨੁਕਸਾਨ ਹੋਇਆ। ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਸਾਰੇ ਏਰੀਏ 'ਚ ਕਾਫੀ ਮੀਂਹ ਪੈ ਰਿਹਾ, ਐਨ ਪੈ ਰਹੀ ਆ। ਫਰਿਜ਼ਨੋ ਏਰੀਏ 'ਚ ਵੀ ਕਾਫੀ ਪੈ ਰਿਹਾ, ਇੱਧਰ ਬੇ ਏਰੀਏ ਦੇ ਵਿੱਚ ਵੀ ਕਾਫੀ ਮੀਂਹ ਪੈ ਰਿਹਾ ਹੈਗਾ, ਅਤੇ ਮੌਸਮ ਜਿਹੜਾ ਸਾਰੇ ਪਾਸੇ ਜਿਹੜਾ ਉਲਟ ਫਿਰ ਚੱਲ ਰਿਹਾ ਜੀ। ਬਿਲਕੁਲ ਜੀ। ਸੋ ਧਿਆਨ ਨਾਲ ਜਿਹੜੇ ਸਾਰੇ ਜਾਣੇ ਆ ਜਾਣ, ਜਿਹੜੇ ਰੈਗੂਲਰ ਗੱਡੀਆਂ ਵੀ ਡਰਾਈਵ ਕਰਦੇ, ਜਿਹੜੇ ਟਰੱਕਾਂ ਵਾਲੇ ਉਹ ਵੀ ਧਿਆਨ ਦੇਣ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਤੁਸੀਂ ਥਰੀਸਾ ਮੇਰਾ ਦੱਸ ਰਹੇ ਸੀ, ਉੱਥੇ ਦਾ ਜਿਹੜਾ ਰਾਈਟ ਵਿੰਗ ਪੋਲੀਟੀਸ਼ੀਅਨ ਹੈਗਾ ਨਿਗਲ ਫਰਾਜ, ਜਿਹੜਾ ਕਿ ਬ੍ਰੈਕਸਿਟ ਪਾਰਟੀ ਜਿਸ ਨੇ ਬਣਾਈ ਹੋਈ ਆ, ਉਹ ਛੱਡ ਵੀ ਗਿਆ ਸੀ। ਉਹਨੇ ਬਹੁਤ ਰੌਲਾ ਰੱਪਾ ਪਾਇਆ ਆ, ਪਰ ਲੋਕ ਹੁਣ ਉਸਦੇ ਕਾਫੀ ਖਿਲਾਫ ਵੀ ਜਿਹੜੇ ਉਹ ਨਜ਼ਰ ਆ ਰਹੇ। ਹੁਣ ਉੱਥੇ ਯੂਰਪੀਅਨ ਸੰਘ ਦੀਆਂ ਚੋਣਾਂ ਹੋਣ ਜਾ ਰਹੀਆਂ ਆ, ਉਸ ਮਾਮਲੇ ਦੇ ਵਿੱਚ ਉਹ ਵੱਖ-ਵੱਖ ਥਾਵਾਂ ਦੇ ਉੱਤੇ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਜਾ ਰਿਹਾ ਸੀ। ਕਹਿੰਦਾ ਨਿਊ ਕੈਸਲ ਦੇ ਵਿੱਚੋਂ ਉਹ ਜਾ ਕੇ ਆਇਆ ਸੀਗਾ, ਜਦ ਉਹ ਰੋਡ 'ਤੇ ਤੁਰਿਆ ਜਾਂਦਾ ਸੀਗਾ, ਆਲੇ ਦੁਆਲੇ ਕੁਛ ਪੱਤਰਕਾਰ ਸੀਗੇ, ਸਿਕਿਉਰਿਟੀ ਵਾਲੇ ਵੀ ਨਾਲ ਸੀਗੇ। ਇੱਕ ਬੰਦਾ ਆਇਆ, ਉਸਨੇ ਜਿਹੜਾ ਚੱਕ ਕੇ ਜਿਹੜਾ ਮਿਲਕ ਸ਼ੇਕ ਆ ਉਹ ਉਸ ਦੇ ਉੱਤੇ ਸਿੱਟ ਦਿੱਤਾ, ਅਤੇ ਉਹ ਬਹੁਤ ਜ਼ਿਆਦਾ ਜਿਹੜਾ ਆ ਉਹ ਚਰਚਾ ਦਾ ਵਿਸ਼ਾ ਇਸ ਟਾਈਮ ਬਣ ਰਿਹਾ। ਅਤੇ ਕਹਿੰਦੇ ਵੀ ਜਿਸ ਬੰਦੇ ਨੇ ਇਹ ਮਿਲਕ ਸ਼ੇਕ ਇਸ ਦੇ ਉੱਤੇ ਸਿੱਟਿਆ ਸੀਗਾ, ਉਸ ਨੂੰ ਹੁਣ ਚਾਰਜ ਕਰ ਲਿਆ ਗਿਆ ਆ। 32 ਸਾਲਾਂ ਦਾ ਪੌਲ ਕਰੌਥਰ ਜਿਹੜਾ ਆ ਉਹ ਨਿਊ ਕੈਸਲ ਦਾ ਹੀ ਰਹਿਣ ਵਾਲਾ ਸੀ, ਅਤੇ ਉਸ ਨੂੰ ਉਹਨਾਂ ਨੇ ਗ੍ਰਿਫਤਾਰ ਉੱਥੇ ਕਰ ਲਿਆ ਸੀ, ਅਤੇ 18 ਜੂਨ ਨੂੰ ਜਿਹੜੀ ਆ ਮੈਜਿਸਟਰੇਟ ਦੇ ਸਾਹਮਣੇ ਉਸ ਦੀ ਤਰੀਕ, ਅਦਾਲਤੀ ਤਰੀਕ ਰੱਖੀ ਗਈ ਆ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਨੇਪਾਲ ਤੋਂ ਆ ਰਹੀ ਆ। ਨੇਪਾਲ ਦੇ ਵਿੱਚ ਕਹਿੰਦੇ ਨੇਪਾਲੀ ਸ਼ੇਰਪਾ ਜਿਹੜਾ ਆ, ਉਸ ਨੇ ਇੱਕ ਵਾਰੀ ਫਿਰ ਆਪਣੇ ਰਿਕਾਰਡ ਜਿਹੜਾ ਤੋੜਿਆ ਹੈਗਾ। ਇਹ 49 ਸਾਲਾਂ ਦਾ ਕਾਮੀ ਰੀਟਾ ਸ਼ੇਰਪਾ ਜਿਹੜਾ ਆ, 24 ਵਾਰ ਮਾਊਂਟ ਐਵਰੈਸਟ ਦੇ ਉੱਤੇ ਚੜ੍ਹ ਚੁੱਕਾ ਆ। 1994 ਤੋਂ ਹੀ ਇਹ ਕੁਛ ਉਹ ਕਰ ਰਿਹਾ ਹੈਗਾ। NPR ਦੇ ਮੁਤਾਬਕ ਕਹਿੰਦੇ ਵੀ ਪਿਛਲੇ ਹਫ਼ਤੇ ਉਸ ਨੇ 2 ਵਾਰ ਜਿਹੜਾ ਮਾਊਂਟ ਐਵਰੈਸਟ ਇੱਕ ਹਫ਼ਤੇ ਦੇ ਵਿੱਚ ਉਹ ਚੜ੍ਹਿਆ ਹੈਗਾ। ਸੋ ਇਹ ਪੂਰਾ ਉਸ ਨੇ ਜਿਹੜਾ ਵਰਲਡ ਰੈਕਡ ਬਣਾਇਆ ਹੈਗਾ, ਇੰਨੀ ਵਾਰੀ ਉੱਪਰ ਜਾਣ ਦਾ, ਅਤੇ ਇੱਕ ਹਫ਼ਤੇ ਦੇ ਵਿੱਚ 2 ਵਾਰ ਉੱਪਰ ਜਾਣ ਦਾ। ਸੋ ਅੱਜ ਉਹਦੀ ਕਾਫੀ ਬੱਲੇ ਬੱਲੇ ਹੋ ਰਹੀ ਪੂਰੀ ਦੁਨੀਆ ਦੇ ਵਿੱਚ। ਅਤੇ 49 ਸਾਲਾਂ ਦਾ ਦੇਖੋ, 24 ਵਾਰੀ ਮਾਊਂਟ ਐਵਰੈਸਟ 'ਤੇ ਜਾਣਾ, ਵਾਪਸ ਆਉਣਾ, ਅਤੇ ਹਜੇ ਉਹ ਕਹਿੰਦਾ ਮੈਂ ਹਜੇ ਹੋਰ ਜਾਣਾ ਆ, ਮੈਂ ਜਦ ਤੱਕ ਰਿਟਾਇਰ ਨਹੀਂ ਹੁੰਦਾ ਹਜੇ ਉੱਤੇ ਫੇਰ ਜਾਊਂਗਾ। ਇੱਕ ਚੀਜ਼ ਜਿਹੜੀ ਦੇਖੀ ਗਈ ਹਰਜੋਤ ਸਿੰਘ ਜੀ, ਜਿਹੜੇ ਸ਼ਰਪਾ ਨੇ ਉਹ ਸਭ ਤੋਂ ਜ਼ਿਆਦਾ ਚੜ੍ਹਾਈਆਂ ਜਿਹੜੇ ਉਹ ਚੜ੍ਹਦੇ ਨੇ, ਉਹ ਕਰਦੇ ਨੇ, ਪਰ ਮਾਊਂਟ ਐਵਰੈਸਟ ਦੇ ਉੱਤੇ ਚੜ੍ਹਾਈ ਚੜ੍ਹਨ ਦਾ ਜਿਹੜਾ ਇੱਕ ਨਾ ਕਰਨ ਦਾ ਇਹ ਕੰਮ, ਉਸ ਨੂੰ ਸਰ ਕਰਨ ਦਾ ਇਹ ਧੰਦਾ ਬਣ ਚੁੱਕਾ ਹੈ, ਬਹੁਤ ਹੀ ਭਿਆਨਕ। ਕਹਿੰਦੇ ਬਹੁਤ ਸਾਰੀਆਂ ਡਾਕੂਮੈਂਟਰੀਜ਼ ਵੀ ਇਸ ਦੇ ਬਾਬਤ ਬਣੀਆਂ ਪਈਆਂ ਨੇ ਉੱਥੇ, ਕਿਉਂਕਿ ਠੰਡ ਬਹੁਤ ਹੁੰਦੀਆਂ, ਬਹੁਤ ਸਾਰੇ ਲੋਕ ਜਿਹੜੇ ਮਰ ਜਾਂਦੇ, ਉੱਦਾਂ ਹੀ ਲਾਸ਼ਾਂ ਉੱਥੇ ਪਈਆਂ ਨੇ, ਅਤੇ ਕੂੜਾ ਕਰਕਟ, ਗੰਦ, ਪਲਾਸਟਿਕ ਜਿਹੜਾ ਆ ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਵੱਧ ਚੁੱਕਾ ਹੈ। ਪਿਛਲੇ ਦਿਨਾਂ ਦੇ ਵਿੱਚ ਇਸ ਦੇ ਬਾਬਤ ਹੀ ਇੱਕ ਖਬਰ ਸੀਗੀ ਵੀ ਪਤਾ ਨਹੀਂ ਕਿੰਨੇ ਕਿਲੋ ਅਤੇ ਕਿੰਨੇ ਟਨ ਜਿਹੜਾ ਆ ਉੱਥੋਂ ਪਲਾਸਟਿਕ ਉਹ ਚੱਕ ਕੇ ਜਿਹੜਾ ਉਹ ਵਾਪਸ ਲੈ ਕੇ ਆਏ ਸੀਗੇ। ਹੁਣ ਹੋਰ ਵੀ ਬਹੁਤ ਸਾਰੀਆਂ ਮਾਊਂਟੇਨਸ ਆ, ਪਰ ਕਿਉਂਕਿ ਉਹ ਬਹੁਤ ਫੇਮਸ ਆ, ਉਹ ਕਰਨ ਦੇ ਉੱਤੇ ਤੁਹਾਡਾ ਨਾਮ ਜਿਹੜਾ ਆ ਉਹ ਹੋ ਜਾਂਦਾ ਆ, ਇਸ ਲਈ ਲੋਕ ਆ ਉਹ
ਕਰ ਰਹੇ ਨੇ। ਅਤੇ ਸਪੈਸ਼ਲ ਪੈਕੇਜਿਸ ਹੁਣ ਕਈ $10,000 ਦੇ ਜਿਹੜੇ ਆ ਉਹ ਬਣਾ ਕੇ ਲੋਕਾਂ ਨੂੰ ਉੱਧਰਲੇ ਪਾਸੇ ਜਿਹੜਾ ਜਾਣ ਦਾ ਇੱਕ ਨਵਾਂ ਇੱਕ ਕਹਿ ਲਓ ਵੀ ਸੈਲਾਨੀਆਂ ਵਾਲਾ ਕੰਮ ਜਿਹੜਾ ਆ ਮਾਊਂਟ ਐਵਰੈਸਟ ਨੂੰ ਸਰ ਕਰਨ ਦਾ ਜਿਹੜਾ ਬਿਜ਼ਨਸ ਆ ਉਹ ਬਣਿਆ ਹੋਇਆ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਬੀਤੇ ਦਿਨਾਂ ਦੇ ਵਿੱਚ ਜਿਹੜੀ ਆਸਟ੍ਰੇਲੀਆ ਦੀਆਂ ਇਲੈਕਸ਼ਨ ਹੋ ਕੇ ਹਟੀਆਂ ਅਤੇ ਉਸ ਇਲੈਕਸ਼ਨ ਦੇ ਵਿੱਚ ਸਾਰੀਆਂ ਹੀ ਐਗਜ਼ਿਟ ਪੋਲਾਂ ਦੀਆਂ ਜਿਹੜੀਆਂ ਕਿਆਸ ਰਹੀਆਂ ਸੀ ਉਹਦੇ ਉਲਟ ਜਿਹੜਾ ਨਤੀਜਾ ਆ। ਲਿਬਰਲ ਨੈਸ਼ਨਲ ਦੀ ਜਿਹੜੀ ਕੋਲੀਸ਼ਨ ਆ ਉਹ ਇੱਕ ਵਾਰੀ ਫਿਰ ਉੱਥੇ ਸਰਕਾਰ ਬਣਾਉਣ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। ਮੌਜੂਦਾ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਉਹਨਾਂ ਦੀ ਅਤੇ ਨਾਲ ਉਹਨਾਂ ਦੇ ਜਿਹੜੇ ਸਾਥੀ ਪਾਰਟੀ ਆ ਲਿਬਰਲ ਅਤੇ ਨੈਸ਼ਨਲ ਪਾਰਟੀ, ਉਹਨਾਂ ਨੇ ਮਿਲ ਕੇ ਜਿਹੜੀ ਆ ਉਹ ਦੁਬਾਰਾ ਸਰਕਾਰ ਬਣਾਉਣ ਜਾ ਰਹੇ ਆ। 76 ਸੀਟਾਂ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਜਿੱਤ ਦੀਆਂ ਚਾਹੀਦੀਆਂ ਆ ਸਰਕਾਰ ਬਣਾਉਣ ਦੇ ਲਈ, ਅਤੇ ਇਸ ਟਾਈਮ ਕਹਿੰਦੇ ਤਕਰੀਬਨ 77% ਜਿਹੜੀ ਵੋਟਿੰਗ ਆ ਉਹ ਕਾਊਂਟ ਹੋ ਚੁੱਕੀਆਂ ਹੋਈਆਂ ਨੇ, ਅਤੇ ਉਸ ਦੇ ਵਿੱਚ ਉਹ ਇਸ ਟਾਈਮ 76 ਸੀਟਾਂ ਦੇ ਉੱਤੇ ਜਿਹੜੇ ਉਹ ਲੀਡ ਕਰ ਰਹੇ ਨੇ। ਮੈਜੋਰਟੀ ਉਹਨਾਂ ਨੇ 75 ਜਿੱਤ ਲਈਆਂ ਨੇ, ਇੱਕ ਦੇ ਵਿੱਚ ਲੀਡ ਕਰ ਰਹੇ। ਲੇਬਰ ਪਾਰਟੀ ਜਿਸ ਨੂੰ ਕਿਹਾ ਜਾ ਰਿਹਾ ਸੀਗਾ ਵੀ ਆਸਾਨੀ ਦੇ ਨਾਲ ਜਿਹੜੀ ਰਾਈਟ ਵਿੰਗ ਵਾਲੀ ਇਹ ਪਾਰਟੀ ਹੈ ਲੇਬਰ ਪਾਰਟੀ ਉਹ ਜਿੱਤ ਜੂਗੀ, ਪਰ ਇੱਦਾਂ ਜਿਹੜਾ ਆ ਉੱਥੇ ਨਹੀਂ ਹੋਇਆ ਅਤੇ ਲੋਕਾਂ ਨੇ ਮੁੜ ਕੇ ਦੁਬਾਰਾ ਜਿਹੜੀ ਲਿਬਰਲ ਪਾਰਟੀ ਆ ਉਸ ਨੂੰ ਉੱਥੇ ਜਿਤਾਇਆ ਹੈਗਾ ਆ। ਸੋ ਲੇਬਰ ਪਾਰਟੀ ਜਿਹੜੀ ਉਹ ਦੂਜੇ ਨੰਬਰ ਦੇ ਉੱਤੇ ਚੱਲ ਰਹੀ ਆ। ਸਾਰੇ ਜਾਣੇ ਬਹੁਤ ਭੌਚੱਕੇ ਜਿਹੜੇ ਆ ਹਰਜੋਤ ਸਿੰਘ ਜੀ ਰਹਿ ਗਏ ਇਸ ਜਿਹੜੀ ਆ ਦੁਬਾਰਾ ਰੀ ਇਲੈਕਸ਼ਨ ਜਿਹੜੀ ਉਹ ਹੋ ਗਈ ਇਹਨਾਂ ਦੀ, ਦੁਬਾਰਾ ਜਿਹੜੀ ਆ ਲਿਬਰਲ ਪਾਰਟੀ ਉੱਥੇ ਜਿੱਤ ਗਈ ਆ। ਇਸ ਵਾਰੀ ਜਿਹੜੀਆਂ ਆਸਟ੍ਰੇਲੀਆ ਦੀਆਂ ਚੋਣਾਂ ਦੇ ਵਿੱਚ ਕਲਾਈਮੇਟ ਚੇਂਜ ਦਾ ਮੁੱਦਾ ਬਹੁਤ ਹਾਵੀ ਜਿਹੜਾ ਆ ਉਹ ਰਿਹਾ। ਜਿਸ ਤਰੀਕੇ ਦੇ ਨਾਲ ਸਾਰੇ ਜਾਣਦੇ ਆ ਵੀ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਅੱਗਾਂ ਅਤੇ ਕਹਿਰ ਦੀ ਜਿਹੜੀ ਗਰਮੀ ਆ ਉੱਥੇ ਉਹ ਪੈਂਦੀ ਆ, ਅਤੇ ਗਲੋਬਲ ਵਾਰਮਿੰਗ ਦਾ ਅਤੇ ਕਲਾਈਮੇਟ ਚੇਂਜ ਦਾ ਜਿਹੜਾ ਖਤਰਾ ਆ ਉਹ ਲੋਕਾਂ ਨੂੰ ਸ਼ਰੇਆਮ ਜਿਹੜਾ ਉੱਥੇ ਦਿਸ ਰਿਹਾ ਸੀਗਾ ਵੀ ਲੋੜੋਂ ਵੱਧ ਗਰਮੀ ਜਿਹੜੀ ਆ ਉਹ ਉੱਥੇ ਹੋ ਰਹੀ ਸੀ, ਲੋੜੋਂ ਵੱਧ ਮੌਸਮ ਦਾ ਜਿਹੜੀ ਆ ਉਹ ਚੇਂਜਿਸ ਸੀ। ਅਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀਗੇ ਵੀ ਇਹ ਜਿਹੜੀਆਂ ਵੋਟਾਂ ਮੈਂ ਪਾ ਰਹੇ ਹਾਂ ਅਸੀਂ ਉਹ ਆਪਣੇ ਲਈ ਨਹੀਂ, ਆਉਣ ਵਾਲੀਆਂ ਜਨਰੇਸ਼ਨ ਸਾਡੇ ਗਾਂ ਨਿਆਣਿਆਂ ਲਈ ਅਤੇ ਗਾਂ ਜਿਹੜੇ ਪੋਤੇ ਪੋਤੀਆਂ ਦੇ ਲਈ ਉਹ ਪਾ ਰਹੇ ਹਾਂ ਜੀ। ਸੋ ਰਾਈਟ ਵਿੰਗ ਆਸਟ੍ਰੇਲੀਅਨ ਪੋਲੀਟੀਸ਼ੀਅਨ ਜਿਹੜਾ ਕਹਿੰਦਾ ਸੀ ਭਈ ਮੁਸਲਿਮ ਲੋਕਾਂ ਕਰਕੇ ਹੀ ਜਿਹੜਾ ਕ੍ਰਾਈਸਟ ਚਰਚ ਮੌਸਕ ਦੇ ਵਿੱਚ ਅਟੈਕ ਹੋਇਆ ਅਤੇ ਉਹ ਵੀ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਬੁਰੀ ਤਰ੍ਹਾਂ ਹਾਰ ਗਿਆ। ਇਹ ਫਰੇਜ਼ਰ ਐਨਿੰਗ ਨਾਮ ਦਾ ਬੰਦਾ ਜਿਹੜਾ ਆ ਇਹ MP ਸੀਗਾ ਉੱਥੇ ਆਸਟ੍ਰੇਲੀਆ ਦੇ ਵਿੱਚ ਰਾਈਟ ਵਿੰਗ ਪਾਰਟੀ ਦਾ, ਅਤੇ ਉਹਦੀ ਫਰੇਜ਼ਰ ਐਨਿੰਗਸ ਕੰਜ਼ਰਵੇਟਿਵ ਨੈਸ਼ਨਲ ਪਾਰਟੀ ਸੀ, ਅਤੇ ਉਹ ਖੁਦ ਵੀ ਹਾਰ ਗਿਆ ਅਤੇ ਉਹਦੇ ਜਿਹੜੇ ਬਾਕੀ ਦੇ ਕੈਂਡੀਡੇਟ ਵੀ ਆ ਉਹ ਪੂਰੀ ਤਰ੍ਹਾਂ ਹਾਰ ਗਏ। ਤਾਂ ਇੱਕ ਵੀ ਬੰਦਾ ਜਿਹੜਾ ਉਹਨਾਂ ਦੀ ਸੀਟ ਜਿਹੜੀ ਆ ਉਹ ਨਹੀਂ ਜਿੱਤ ਸਕਿਆ, ਕਿਉਂਕਿ ਜਦੋਂ ਉਸਨੇ ਇੱਦਾਂ ਦਾ ਬਿਆਨ ਦਿੱਤਾ ਸੀ ਅਤੇ ਉਹ ਤੋਂ ਬਾਅਦ ਜਿਹੜਾ ਆ ਬਹੁਤ ਸਾਰਾ ਜਿਹੜਾ ਰੌਲਾ ਪਿਆ ਉੱਥੇ, ਅਤੇ ਈਵਨ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਆ ਉਹ ਟੋਟਲੀ ਇਹਦੇ ਉਲਟ ਆਏ ਅਤੇ ਉਹਨਾਂ ਨੇ ਇਹਨੂੰ ਕਿਹਾ ਸੀ ਵੀ ਇਹ ਇੱਥੇ ਦੀ ਪਾਰਲੀਮੈਂਟ 'ਚ ਬੈਠਣ ਦੇ ਕਾਬਲ ਨਹੀਂ ਹੈ। ਬਿਲਕੁਲ, ਅਤੇ ਐਗ ਬੋਏ ਦਾ ਯਾਦ ਹੋਣਾ, ਉਸੇ ਦੇ ਉੱਤੇ ਇੱਕ ਨੇ ਜਿਹੜਾ ਆਂਡਾ ਵੀ ਜਿਹੜਾ ਉਹ ਮਾਰਿਆ ਸੀ। ਸਕਾਟ ਮੋਰਿਸਨ ਵੀ ਬਚਿਆ ਨਹੀਂ ਰਿਹਾ, ਇਹਦੇ ਉੱਤੇ ਵੀ ਜਿਹੜਾ ਆਂਡਾ ਇੱਕ ਵਾਰੀ ਜਿਹੜਾ ਆ ਬੀਤੇ ਦਿਨਾਂ ਦੇ ਵਿੱਚ ਸੁੱਟ ਦਿੱਤਾ ਗਿਆ ਹੋਇਆ ਸੀਗਾ। ਸੋ ਅੱਜ ਕੱਲ੍ਹ ਜਿਹੜਾ ਵਿਰੋਧ ਦਾ ਇਹ ਨਵਾਂ ਤਰੀਕਾ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ, ਇੱਕ ਫੈਡਰਲ ਜੱਜ ਆ ਉਹਨਾਂ ਨੇ ਮਿਸੀਸਿਪੀ ਜਿਹੜੀ ਸੂਬਾ ਹੈ ਅਮਰੀਕਾ ਦੇ ਵਿੱਚ, ਉਸ ਦੇ ਜਿਹੜਾ ਨਵਾਂ ਅਬੋਰਸ਼ਨ ਦਾ ਜਿਹੜਾ ਲਾਅ ਆ ਉਸ ਦੇ ਉੱਤੇ ਬੜੀ ਕਹਿੰਦੇ ਝਾੜ ਪਾਈ ਆ। ਮਿਸੀਸਿਪੀ ਨੇ ਅਬੋਰਸ਼ਨਸ ਜਿਹੜੇ ਉਹ ਬੈਨ ਕੀਤੇ ਨੇ 6 ਹਫ਼ਤਿਆਂ ਦੀ ਪ੍ਰੈਗਨੈਂਸੀ ਤੋਂ ਬਾਅਦ ਦੇ ਵਿੱਚ, ਅਤੇ ਬਿਲਕੁਲ ਉਸੇ ਤਰੀਕੇ ਦੇ ਨਾਲ ਜਿੱਦਾਂ ਆਪਾਂ ਦੇਖਿਆ ਵੀ ਐਲਾਬਾਮਾ ਵਾਲਿਆਂ ਨੇ ਕੀਤੇ ਆ, ਜਾਰਜੀਆ ਵਾਲੇ ਵੀ ਉਸ ਪਾਸੇ ਵੱਲ ਨੂੰ ਵੱਧ ਰਹੇ ਆ। ਇਸ ਸੁਣਵਾਈ ਦੇ ਦੌਰਾਨ US ਡਿਸਟ੍ਰਿਕਟ ਜੱਜ ਕਾਰਲਟਨ ਰੀਵਜ਼ ਉਹਨਾਂ ਨੇ ਕਈ ਟਾਈਮ ਆਪਣਾ ਜਿਹੜਾ ਗੁੱਸਾ ਆ ਇਸ ਦੇ ਉੱਤੇ ਜ਼ਾਹਰ ਕੀਤਾ ਵੀ ਕਹਿੰਦੇ ਵੀ ਸਪੈਸ਼ਲੀ ਵੀ ਇਸ ਲਾਅ ਦੇ ਵਿੱਚ ਕੋਈ ਐਕਸੈਪਸ਼ਨ ਰੇਪ, ਬਲਾਤਕਾਰ ਅਤੇ ਇਨਸੈਸਟ ਦੇ ਮਾਮਲੇ ਦੇ ਵਿੱਚ ਜਿਹੜੀ ਆ ਉਹ ਨਹੀਂ ਰੱਖੀ ਗਈ ਹੋਈ। ਅਤੇ ਨਾਲ ਹੀ ਉਹਨਾਂ ਨੇ ਦੱਸਿਆ ਵੀ 6 ਮਹੀਨੇ ਪਹਿਲਾਂ ਉਹਨਾਂ ਨੇ ਇੱਕ 15 ਵੀਕ ਵਾਲਾ ਜਿਹੜਾ ਬੈਨ ਸੀਗਾ ਉਸ ਨੂੰ ਵੀ ਵਾਪਸ ਜਿਹੜਾ ਕਰ ਦਿੱਤਾ ਸੀ, ਉਹ ਲਾਹ ਦਿੱਤਾ ਸੀਗਾ ਜਿਹੜਾ ਇੱਕ ਉਹ ਕੀਤਾ ਸੀਗਾ, ਅਤੇ ਲੈਜਿਸਲੇਟਰ ਨੇ ਕਹਿੰਦੇ ਆ ਉਸ ਤੋਂ ਵੀ ਹੋਰ ਕਰੜਾ ਜਿਹੜਾ ਆ ਕਾਨੂੰਨ ਬਣਾ ਕੇ ਲੈ ਆਂਦਾ ਆ। ਹੁਣ ਦੇਖੋ ਪਤਾ ਨਹੀਂ ਇਹਨਾਂ ਦੇ ਦਿਮਾਗਾਂ ਦੇ ਵਿੱਚ ਕੀ ਜਿਹੜਾ ਜ਼ਹਿਰ ਘੁਲਿਆ ਆ, ਕੀ ਜਿਹੜਾ ਕਰ ਰਿਹਾ ਆ ਵੀ ਬਲਾਤਕਾਰ ਦੇ ਕੇਸ ਦੇ ਵਿੱਚ ਅਤੇ ਜੇ ਇਨਸੈਸਟ ਦੇ ਕੇਸ ਦੇ ਵਿੱਚ ਵੀ ਇਹਨਾਂ ਨੇ ਅਬੋਰਸ਼ਨ ਜਿਹੜੇ ਆ ਉਹ ਬੈਨ ਕਰ ਦਿੱਤੇ ਗਏ ਨੇ। ਬਹੁਤ ਸਾਰੇ ਲੋਕ ਜਿਹੜੇ ਆ ਇਸ ਦੇ ਖਿਲਾਫ
ਪ੍ਰਦਰਸ਼ਨ ਵੀ ਕਰ ਰਹੇ ਆ। ਕੱਲ੍ਹ ਵੀ ਬੀਤੇ ਵੀਕਐਂਡ ਦੇ ਉੱਤੇ ਐਲਾਬਾਮਾ ਦੇ ਵਿੱਚ ਕਹਿੰਦੇ ਕਈ ਥਾਵਾਂ ਦੇ ਉੱਤੇ ਉਹਨਾਂ ਦੇ ਉੱਤੇ ਜਿਹੜਾ ਨਵਾਂ ਲਾਇਆ ਗਿਆ ਉਹ ਬੈਨ ਹੈਗਾ, ਜਿਹੜਾ ਕਾਨੂੰਨ ਕੁਛ ਮਹੀਨੇ ਬਾਅਦ ਜਿਹੜਾ ਬਣ ਜਾਣਾ ਆ ਵੀ ਉਸ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਕੀਤੇ ਗਏ ਸੀਗੇ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜੇ ਆਈਸ ਦੇ ਕੋਲ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਮੁਤਾਬਕ ਹੁਣ ਤੱਕ 54,000 ਦੇ ਕਰੀਬ ਲੋਕ ਜਿਹੜੇ ਆ ਉਹ ਉਹਨਾਂ ਨੇ ਅਰੈਸਟ ਕੀਤੇ ਹੋਏ ਹੈਗੇ ਆ। ਅਤੇ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਬਾਰਡਰ ਦੇ ਉੱਤੇ ਜਿਹੜੇ ਵੀ ਲੋਕ ਫੜੇ ਜਾਂਦੇ ਆ ਉਹਨਾਂ ਨੂੰ ਹੁਣ ਜਹਾਜ਼ਾਂ ਦੇ ਨਾਲ ਦੂਰ ਦੂਰ ਜਿਹੜੇ ਸ਼ਹਿਰ ਹੈਗੇ ਆ ਉੱਥੇ ਲਿਜਾਇਆ ਜਾ ਰਿਹਾ ਹੈਗਾ ਆ। ਪਿਛਲੇ ਮਹੀਨੇ 98,977 ਲੋਕਾਂ ਨੂੰ ਜਿਹੜਾ ਫੜਿਆ ਗਿਆ ਬਾਰਡਰ ਦੇ ਉੱਤੇ, ਜਿਹੜਾ ਕਿ ਕਹਿੰਦੇ ਇਹ ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ ਡਬਲ ਜਿਹੜਾ ਅਮਾਊਂਟ ਸੀਗਾ। ਸੋ ਹੁਣ ਜਿੱਦਾਂ ਅੱਗੇ ਫੜ ਕੇ ਲਾਗੇ ਦੇ ਇਮੀਗ੍ਰੇਸ਼ਨ ਆਫਿਸ ਸੈਨ ਡਿਏਗੋ ਵਾਲੇ ਜਾਂ ਟੈਕਸਿਸ ਵਾਲੇ ਉੱਥੇ ਲੈ ਜਾਂਦੇ ਸੀ, ਹੁਣ ਹੋਰ ਸਟੇਟਾਂ ਦੇ ਵਿੱਚ ਜਿਹੜੇ ਆ ਆਈਸ ਵਾਲਿਆਂ ਨੇ ਆਪਣੇ ਜਹਾਜ਼ਾਂ ਦੇ ਰਾਹੀਂ ਲੋਕਾਂ ਨੂੰ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਟੌਪ ਦਾ ਅਹੁਦਾ ਹੈ ਇਸ ਟਾਈਮ ਅਜੇ ਵੀ ਜਿਹੜਾ ਉਹ ਖਾਲੀ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਜਿਹੜੀ ਕ੍ਰਿਸਟੀਅਨ ਨੀਲਸਨ ਸੀ ਉਸਨੇ ਅਸਤੀਫਾ ਉਹ ਦੇ ਦਿੱਤਾ ਸੀ ਜਾਂ ਉਹ ਤੋਂ ਲੈ ਲਿਆ ਗਿਆ ਸੀਗਾ, ਅਤੇ ਹੁਣ ਕਹਿੰਦੇ ਵੀ ਕਿਊਚੀਨੈਲੀ ਜਿਹੜੀ ਹੈਗਾ ਆ ਉਸ ਨੂੰ ਸ਼ਾਇਦ ਇਸ ਅਹੁਦੇ ਦੇ ਲਈ ਰੱਖਿਆ ਜਾ ਸਕਦਾ ਆ। ਇਹ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਉਹਨਾਂ ਦੀ ਇਸ ਦੇ ਉੱਤੇ ਨਜ਼ਰ ਹੈਗੀ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਉਹ ਲੀਡ ਕਰਨਗੇ। ਇਹ ਕਹਿੰਦੇ ਇੱਕ ਸੀਨੀਅਰ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਇਹ ਪੱਤਰਕਾਰਾਂ ਦੇ ਨਾਲ ਗਲਤ ਨਹੀਂ ਵੀ ਅੰਦਰ ਖਾਤੇ ਜਿਹੜੀ ਇਸ ਦੇ ਬਾਰੇ ਜਿਹੜਾ ਪਤਾ ਆ ਉਹ ਲੱਗੇਗਾ। ਕੀ ਜਿਹੜਾ ਕਿੱਦਾਂ ਦਾ ਉਸ ਦਾ ਰੋਲ ਰਹੇਗਾ ਇਹ ਜਿਹੜਾ ਆ ਉਹ ਦੇਖਣ ਵਾਲੀ ਗੱਲ ਰਹੇਗੀ। ਹਾਲ ਦੀ ਘੜੀ ਜਿਹੜੇ ਐਕਟਿੰਗ ਹੋਮਲੈਂਡ ਸਿਕਿਉਰਿਟੀ ਜਿਹੜੇ ਚੀਫ ਆ ਉਹਨਾਂ ਨੇ ਸੈਂਚੁਰੀ ਸਿਟੀਜ਼ ਨੂੰ ਲੈ ਕੇ ਇੱਕ ਬਿਆਨ ਜਿਹੜਾ ਉਹ ਜ਼ਰੂਰ ਦਿੱਤਾ ਆ ਅਤੇ ਭਰੋਸਾ ਦਵਾਇਆ ਆ ਵੀ ਹੋਮਲੈਂਡ ਸਿਕਿਉਰਿਟੀ ਵਾਲੇ ਕਹਿੰਦੇ ਵੀ ਜਿਹੜੇ ਮਾਈਗਰੈਂਟਸ ਆ ਉਹਨਾਂ ਨੇ ਫੜੇ ਹੋਏ ਆ ਉਹ ਸੈਂਚੁਰੀ ਸਿਟੀਜ਼ ਦੇ ਵਿੱਚ ਜਿੱਦਾਂ ਰਾਸ਼ਟਰਪਤੀ ਟਰੰਪ ਕਹਿੰਦੇ ਸੀ ਵੀ ਛੱਡ ਕੇ ਆਉਣੇ ਆ ਉਹ ਜਿਹੜੇ ਉਹ ਨਹੀਂ ਛੱਡੇ ਜਾਣਗੇ। ਇਸ ਟਾਈਮ ਐਕਟਿੰਗ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਚੀਫ ਹੈਗੇ ਨੇ ਸਟੀਵ ਮੈਕਲੀਨਨ ਜਿਹੜੇ ਆ ਉਹ ਕੰਮ ਕਰ ਰਹੇ ਨੇ। ਜੀ ਅਗਲੀ ਖਬਰ ਵੱਲ ਚਲੀਏ। ਈਜਿਪਟ ਤੋਂ ਆ ਰਹੀ ਹੈ। ਈਜਿਪਟ ਦੀਆਂ ਸਿਕਿਉਰਿਟੀ ਫੋਰਸਿਸ ਨੇ ਕਹਿੰਦੇ 16 ਮਿਲੀਟੈਂਟਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। ਇਹ ਉੱਥੇ ਜੀ ਜਿਹੜੀ ਇੱਕ ਸ਼ਹਿਰ ਹੈਗਾ ਸਿਨਾਈ ਉਹ ਉੱਥੇ ਇਹ ਕੁਝ ਵਾਪਰਿਆ, ਅਤੇ ਉੱਥੇ ਦੀ ਜਿਹੜੀ ਇੰਟੀਰੀਅਰ ਮਿਨਿਸਟਰੀ ਆ ਉਹ ਕਹਿ ਰਹੀ ਆ ਵੀ ਅਸੀਂ ਬਹੁਤ ਸਾਲਾਂ ਤੋਂ ਜਿਹੜੇ ਇਸਲਾਮਿਕ ਮਿਲੀਟੈਂਟਸ ਹੈਗੇ ਆ ਉਹਨਾਂ ਨੂੰ ਉੱਥੋਂ ਖਤਮ ਕਰਨ ਦੀ ਜਿਹੜੀ ਟਰਾਈ ਕਰ ਰਹੇ ਹੈਗੇ ਆ, ਅਤੇ ਸਿਨਾਈ ਪੈਨਸੂਲਾ ਦੇ ਵਿੱਚ ਜਿਹੜਾ ਆ ਇਹ 16 ਲੋਕਾਂ ਨੂੰ ਉੱਥੇ ਦੀ ਪੁਲਿਸ ਨੇ ਮਾਰ ਦਿੱਤਾ। ਜੀ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਗੱਲ ਕਰਦੇ ਜਾਈਏ। ਕੱਲ੍ਹ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਵੀ ਓਕਲੈਂਡ ਦੇ ਵਿੱਚ ਜਿਹੜੇ ਪੋਟ ਹੋਲਸ ਨੂੰ ਲੈ ਕੇ ਜਿਹੜੇ ਉਹ ਕਰੀ ਜਾਂਦੇ ਆ, ਅਤੇ ਕਹਿੰਦੇ ਕਾਫੀ ਲੋਕਾਂ ਨੇ ਉਸ ਦੇ ਲਈ ਪੈਸੇ ਇਕੱਠੇ ਕੀਤੇ ਆ ਆਪੋ ਆਪਣੀਆਂ ਸੜਕਾਂ ਜਿਹੜੀਆਂ ਠੀਕ ਕਰਨ ਦੇ ਲਈ, ਪਰ ਪ੍ਰਸ਼ਾਸਨ ਜਿਹੜਾ ਆ ਹੁਣ ਜਿਨ੍ਹਾਂ ਨੇ ਨਵਾਂ ਟੈਕਸ ਲਾਇਆ ਹੋਇਆ ਆ ਹੋਪਫੁਲੀ ਇਸ ਦੇ ਉੱਤੇ ਕੋਈ ਕੰਮ ਕਰੇ, ਅਤੇ ਜਿਹੜਾ ਕੰਮ ਸਰਕਾਰ ਦਾ ਆ ਉਹ ਸਰਕਾਰ ਨੂੰ ਕਰਨਾ ਚਾਹੀਦਾ, ਨਾ ਕਿ ਲੋਕਾਂ ਨੂੰ ਖੁਦ ਆਪਣੇ ਪੱਲਿਓਂ ਪੈਸੇ ਲਾ ਕੇ ਆਪਣੀਆਂ ਸੜਕਾਂ ਜਿਹੜੀਆਂ ਆ ਉਹ ਠੀਕ ਕਰਨੀਆਂ ਪੈਣ। ਪਰ ਇਹ ਵੀ ਗੱਲ ਹੈਗੀ ਆ ਵੀ ਨਾਲ ਹੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਆ ਵੀ ਚਲੋ ਐਟਲੀਸਟ ਅਸੀਂ ਕੁਛ ਜਿਹੜਾ ਚੰਗਾ ਵੀ ਕਰ ਲਈਏ। ਅਤੇ ਕੱਲ੍ਹ ਜਿਹੜੀ ਇੱਕ ਹਰਜੋਤ ਸਿੰਘ ਜੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿੱਦਾਂ ਇੱਕ 400 ਸਟੂਡੈਂਟਸ ਦਾ ਜਿਹੜਾ ਉਸਨੇ ਐਜੂਕੇਸ਼ਨ ਲੋਨ ਇੱਕ ਬਿਲੀਅਨਰ ਨੇ ਬੰਦ ਕੀਤਾ ਆ। ਇਸ ਟਾਈਮ ਹਰਜੋਤ ਸਿੰਘ ਜੀ ਜਿਹੜਾ ਚਰਚਾ ਹੋਣੀ ਚਾਹੀਦੀ ਹੈ, ਚਲੋ ਉਸਨੇ ਤਾਂ ਜਿਹੜਾ ਆਪਣਾ ਵੱਡਾ ਦਿਲ ਦਿਖਾਇਆ ਠੀਕ ਆ, ਵਧੀਆ ਚੰਗੀ ਗੱਲ ਆ ਵੀ ਉਸਨੇ ਕਰਤਾ 400 ਲੋਕਾਂ ਦਾ, ਅਤੇ ਤੁਸੀਂ ਹੈਰਾਨ ਹੋਵੋਗੇ ਸਾਰੇ ਜਾਣੇ ਸੁਣ ਕੇ ਉਹ 400 ਜਾਣਿਆਂ ਦਾ ਸਟੂਡੈਂਟ ਲੋਨਸ ਦੀ ਕੀਮਤ $40 ਮਿਲੀਅਨ ਸੀ ਜੀ, ਕਿਸੇ ਦਾ $1 ਲੱਖ $1.5 ਲੱਖ। ਤੁਸੀਂ ਹੈਰਾਨੀ ਵਾਲੀ ਗੱਲ ਆ ਵੀ ਇੰਨੇ ਸਟੂਡੈਂਟਸ ਦੇ ਉੱਤੇ ਭਾਰ ਜਿਹੜਾ ਇਸ ਟਾਈਮ ਚੱਲ ਰਿਹਾ ਆ। ਚਰਚਾ ਇਹ ਹੋਣੀ ਚਾਹੀਦੀ ਆ ਵੀ ਭਾਈ ਇਹਨਾਂ ਦੇ ਲੋਨ ਉੱਦਾਂ ਹੀ ਕਿੱਦਾਂ ਜਿਹੜੇ ਘਟਣੇ ਚਾਹੀਦੇ ਆ। ਇਹ ਤਾਂ 400 ਬੰਦਿਆਂ ਦੀ ਮਦਦ ਕਰਦੀ, ਬਾਕੀ ਵਿਚਾਰਿਆਂ ਦਾ ਕੀ ਦੋਸ਼ ਆ, ਜਾਂ ਇਹ ਵੀ ਜਿਹੜੀ ਦੇਖਣ ਵਾਲੀ ਗੱਲ ਆ। ਫਾਰਬੀਅਰੈਂਸ ਵਾਲੇ ਜਿਹੜੇ ਲੋਨ ਹੁੰਦੇ ਆ ਵੀ ਤੁਹਾਡੇ ਮਰਨ ਉਪਰੰਤ ਵੀ ਕਹਿੰਦੇ ਆ ਵੀ ਉਹ ਜਾਂਦੇ ਨਹੀਂ ਆ, ਇਸ ਤਰੀਕੇ ਦੇ ਨਾਲ ਭਾਰ ਜਿਹੜਾ ਆ ਉਹ ਬਣਿਆ ਰਹਿੰਦਾ ਆ। ਸੋ ਬਹੁਤ ਹੀ ਜ਼ਿਆਦਾ ਜਿਹੜੀ ਪ੍ਰੋਬਲਮ ਇਸ ਟਾਈਮ ਬਣੀ ਪਈ ਆ। ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਵਾਲੇ ਆ ਉਹਨਾਂ ਦਾ ਇਸ ਦੇ ਪ੍ਰਤੀ ਜਿਹੜਾ ਬਹੁਤ ਹੀ ਨਕਾਰਾਤਮਕ ਜਿਹੜਾ ਚਿਹਰਾ ਆ ਉਹ ਸਾਹਮਣੇ ਆ ਰਿਹਾ, ਪਹਿਲੂ ਚਿਹਰਾ ਆ ਰਿਹਾ ਆ ਵੀ ਕਿੱਦਾਂ ਸਟੂਡੈਂਟਸ ਆ ਲਗਾਤਾਰ ਇਸ
ਲੋਨਾਂ ਦੇ ਚੱਕਰ ਦੇ ਵਿੱਚ ਦੱਬ ਰਹੇ ਨੇ। ਅੱਗੇ ਕੀ ਹੁੰਦਾ ਸੀ ਹਰਜੋਤ ਸਿੰਘ ਜੀ, ਤੁਸੀਂ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਹੋ, ਵੀ ਜੇ ਕਿਸੇ ਨੇ ਹਾਈ ਸਕੂਲ ਵੀ ਕੀਤਾ ਹੈ ਜਾਂ ਕਮਿਊਨਿਟੀ ਕਾਲਜ ਵੀ ਕੀਤਾ ਹੈ, ਬੰਦੇ ਦੀ ਨੌਕਰੀ ਵਗੈਰਾ ਫਿਰ ਵੀ ਲੱਗ ਜਾਂਦੀ ਸੀ, ਕੋਈ ਨਾ ਕੋਈ ਕੰਮ ਕਰਕੇ ਜਿਹੜਾ ਗੁਜ਼ਰ ਬਸਰ ਜਿਹੜਾ ਉਹ ਕਰ ਲੈਂਦਾ ਸੀ। ਹੁਣ ਜਿੱਦਾਂ ਇੰਡੀਆ ਦੇ ਵਿੱਚ ਆਪਾਂ ਦੇਖਿਆ ਆ ਵੀ ਮਾਸਟਰਸ ਕਰਨੀ ਜਾਂ ਉਹ ਕਰਨੀ ਬਹੁਤ ਲਾਜ਼ਮੀ ਹੋ ਗਈ, ਅਦਰਵਾਈਜ਼ ਤੁਹਾਨੂੰ ਕੁਛ ਉੱਥੇ ਨੌਕਰੀ ਵਗੈਰਾ ਨਹੀਂ ਮਿਲਦੀ। ਹੁਣ ਅਮਰੀਕਾ ਵਿੱਚ ਵੀ ਐਜੂਕੇਸ਼ਨ ਦਾ ਸਿਸਟਮ ਇਸ ਤਰੀਕੇ ਦੇ ਨਾਲ ਵਿਗਾੜ ਵੱਲ ਨੂੰ ਵੱਧ ਰਿਹਾ ਆ ਵੀ ਉਹ ਜੇ ਤੁਸੀਂ ਬੈਚਲਰਸ ਕੀਤੀ ਹੋਈ ਆ ਜਾਂ ਘੱਟੋ ਘੱਟ ਬੈਚਲਰਸ ਕੀਤੀ ਹੋਈ ਆ ਤਾਂ ਫਿਰ ਕਿਸੇ ਪਾਸੇ ਤੁਸੀਂ ਅਪਲਾਈ ਕਰਨ ਜੋਗੇ ਆ, ਫਿਰ ਕੁਛ ਉਹ ਹੋਣ ਜੋਗਾ ਆ, ਅਤੇ ਉਹ ਕਰਨ ਦੇ ਲਈ ਐਜੂਕੇਸ਼ਨ ਸਿਸਟਮ ਬਹੁਤ ਮਹਿੰਗੀ ਆ। ਕੱਲ੍ਹ ਮੈਂ ਇੱਕ ਦੇਖ ਰਿਹਾ ਸੀਗਾ, ਤਕਰੀਬਨ $250 ਦੀ ਇੱਕ ਕੈਲਕੂਲਸ ਦੀ ਕਿਤਾਬ ਆ, ਅਤੇ ਉਹ ਵਰਕਾ ਕਰਕੇ ਦਿੱਤੀ ਜਾਂਦੀ ਹੈ, ਅਤੇ ਬਾਈਂਡਰ ਵੀ ਵੱਖਰਾ ਵੇਚ ਰਹੇ ਨੇ। ਇੱਦਾਂ ਜਿਹੜਾ ਨਿਆਣਿਆਂ ਨੂੰ ਜਿਹੜਾ ਉਹ ਛਿੱਲ ਰਹੇ ਨੇ। ਪਿਛਲੇ 2-3 ਦਹਾਕਿਆਂ ਦੇ ਵਿੱਚ 1000 ਗੁਣਾ ਕੀਮਤਾਂ ਦੇ ਵਿੱਚ ਵਾਧਾ ਹੋ ਚੁੱਕਾ ਆ ਕਿਤਾਬਾਂ ਦੇ ਵਿੱਚ। ਅਤੇ ਜਿਹੜਾ ਗਰੀਬ ਵਿਦਿਆਰਥੀ ਆ, ਜਿਹਨੂੰ ਜੇ ਫਾਈਨੈਂਸ਼ੀਅਲ ਏਡ ਨਹੀਂ ਹੈਗੀ ਅਤੇ ਜੋ ਲੋਨ ਲੈ ਕੇ ਚੱਕਦਾ ਆ, ਅਤੇ ਸਾਰੀ ਉਮਰ ਵਿਚਾਰਾ ਲੋਨ ਹੀ ਤਾਰਨ ਦੇ ਵਿੱਚ ਰਹਿ ਜਾਂਦਾ। ਕਿਤਾਬਾਂ ਦਾ, ਐਜੂਕੇਸ਼ਨ ਦਾ ਅਤੇ ਦਵਾਈਆਂ ਦਾ। ਕੱਲ੍ਹ ਮੈਂ ਹੀਅਰਿੰਗ ਸੁਣ ਰਿਹਾ ਸੀ, ਉੱਥੇ ਹੋ ਰਹੀ ਸੀ ਵਾਸ਼ਿੰਗਟਨ DC ਦੇ ਵਿੱਚ, ਅਤੇ ਇੱਕ ਫਾਰਮਾਸਿਊਟੀਕਲ ਕੰਪਨੀ ਦਾ CEO ਲਿਆਂਦਾ ਸੀ ਵੀ ਇੱਕ ਜਿਹੜੀ ਆ ਦਵਾਈ ਆ ਉਹ ਅਮਰੀਕਾ ਦੇ ਵਿੱਚ HIV ਦੀ ਸੀ, $2000 ਦੀ ਸੀ। ਅਤੇ ਔਰਕੈਜ਼ੀਓ ਜਿਹੜੀ ਨਵੀਂ ਕਾਂਗਰਸਮੈਨ ਉਸਨੂੰ ਪੁੱਛਿਆ ਪਈ ਇਹ ਸੇਮ ਦਵਾਈ $8 ਦੀ ਆਸਟ੍ਰੇਲੀਆ 'ਚ ਕਿੱਦਾਂ ਮਿਲਦੀ ਆ। ਦੇਖੋ ਕਿੰਨੀ ਲੁੱਟ ਆ। ਆਸਟ੍ਰੇਲੀਆ 'ਚ $8 ਦੀ ਸੀ, ਇੱਥੇ ਉਹ 2000 ਦੀ ਸੀ। ਉਹ ਕਹਿੰਦਾ ਨਹੀਂ 2000 ਦੀ ਨਹੀਂ, $1783 ਦੀ ਸੀ। ਦੇਖੋ ਕਿੰਨਾ ਬੇਸ਼ਰਮ ਲੋਕ, ਬੇਸ਼ਰਮ। ਤੇ 1000% ਪ੍ਰੋਫਿਟ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਯੂਨੀਵਰਸਲ ਹੈਲਥ ਕੇਅਰ ਸਿਸਟਮ ਆ ਜੀ। ਇੱਥੇ ਜਿਹੜਾ ਸਾਰਾ ਪ੍ਰਾਈਵੇਟ ਆ ਜੀ। ਇੱਥੇ ਛਿੱਲਦੇ ਨੇ ਪੂਰਾ ਫੜ ਕੇ। ਅਤੇ ਜਦੋਂ ਯੂਨੀਵਰਸਲ ਹੈਲਥ ਕੇਅਰ ਸਿਸਟਮ ਦੀ ਗੱਲ ਆਉਂਦੀ ਹੈ ਤਾਂ ਫਿਰ ਜਿਹੜੇ ਰਿਪਬਲਿਕਨ ਨਾਲ ਲਾਲਾ ਕਰਨ ਲੱਗ ਜਾਂਦੇ, ਨਾ ਆਪਾਂ ਨਹੀਂ ਇਹ ਕਰਨਾ। ਉਧਰ ਮਿਲਟਰੀ ਦੇ ਉੱਤੇ $700 ਤਕਰੀਬਨ $1 ਟ੍ਰਿਲੀਅਨ ਹਰ ਸਾਲ ਦਾ ਬਜਟ ਜਿਹੜਾ ਉਸ ਪਾਸੇ ਨੂੰ ਖਰਚਦੇ ਨੇ। ਪਰ ਜੇ ਕੁਛ $1 ਬਿਲੀਅਨ ਇੱਧਰ ਲੱਗ ਕੇ ਲੋਕਾਂ ਦੀ ਸਹੂਲਤ ਠੀਕ ਹੋ ਜੂਗੀ, ਫਿਰ ਕਹਿੰਦੇ ਨਾ ਜੀ ਨਾ, ਅਸੀਂ ਨਹੀਂ, ਇਹ ਨਹੀਂ ਕਰ ਸਕਦੇ, ਇਹ ਤਾਂ ਬਹੁਤ ਜ਼ਿਆਦਾ ਭਾਰ ਸਰਕਾਰ ਦੇ ਉੱਤੇ ਪੈ ਜਾਣਾ ਆ। ਹੁਣ ਜੇ ਲੜਾਈ ਲੱਗਦੀ ਈਰਾਨ ਦੇ ਨਾਲ ਤਾਂ ਫਾਇਦਾ ਕਿਹਨਾਂ ਨੂੰ ਹੋਣਾ? ਤੁਸੀਂ ਦੇਖੋ ਵੈਪਨ ਵਾਲੀਆਂ ਕੰਪਨੀਆਂ ਨੂੰ। ਅਤੇ ਯੂਨੀਵਰਸਲ ਹੈਲਥ ਕੇਅਰ ਨਹੀਂ ਹੈਗੀ, ਲੋਕਾਂ ਕੋਲ ਇੰਸ਼ੋਰੈਂਸਾਂ ਜੇ ਮਹਿੰਗੀਆਂ ਨੇ ਤਾਂ ਉਹ ਕਿੱਦਾਂ ਜਿਹੜਾ ਅਫੋਰਡ ਕਰਨਗੇ। ਇੰਸ਼ੋਰੈਂਸ ਦਾ ਇਸ ਤਰੀਕੇ ਦੇ ਨਾਲ ਸਿਸਟਮ ਦੇ ਕਰਕੇ ਜਿਹੜੇ ਪ੍ਰਾਈਸ ਗੋਜਿੰਗ ਆ ਬਹੁਤ ਜ਼ਿਆਦਾ ਜਿਹੜੇ ਆ ਫਾਰਮਾਸਿਊਟੀਕਲ ਕੰਪਨੀਆਂ ਵਾਲੇ ਕਰਦੇ ਆ। ਤੁਸੀਂ ਦੇਖੋ ਜੇ ਕੋਈ ਰੱਬ ਨਾ ਕਰੇ ਕਿਸੇ ਨੂੰ ਹਸਪਤਾਲ 'ਚ ਜਾਣਾ ਪੈਂਦਾ, ਹਸਪਤਾਲ 'ਚ ਜੇ ਤੁਸੀਂ ਜਾਂਦੇ ਆ ਅਤੇ ਆਪਣੇ ਬਿੱਲ ਦੇਖਦੇ ਆ, ਉੱਥੇ ਐਡਵਿਲ ਦੀ ਵੀ $20-30 ਦੀ ਇੱਕ ਗੋਲੀ ਜਿਹੜੀ ਹੈ ਤੁਹਾਨੂੰ ਉਹਨਾਂ ਨੇ ਉਸ ਦੇ ਵਿੱਚ ਲਾਈ ਹੁੰਦੀ ਆ। ਵੀ ਬੇਸ਼ਰਮੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਵੀ ਕਿੱਦਾਂ ਲੋਕਾਂ ਨੂੰ ਲੁੱਟ ਕੇ ਪਤਾ ਨਹੀਂ ਇਹਨਾਂ ਨੇ ਕੀ ਖਾ ਜਾਣਾ ਆ। ਇਹ ਬਹੁਤ ਬੁਰਾ ਹਾਲ। ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਬੇਕਰਸਫੀਲਡ ਦੇ ਵਿੱਚ ਜਿੰਨੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਬੇਕਰਸਫੀਲਡ ਦੇ ਵਿੱਚ ਬੱਚਿਆਂ ਲਈ ਅਤੇ ਯੰਗ ਅਡਲਟਸ ਦੇ ਲਈ ਇੱਕ ਜਿਹੜਾ ਆ ਜੋਬ ਫੇਅਰ ਲੱਗ ਰਿਹਾ ਹੈਗਾ ਆ, ਜਿਹਦਾ ਨਾਂ ਸਮਰ ਯੂਥ ਇੰਪਲਾਇਮੈਂਟ ਕਨੈਕਸ਼ਨ ਕਾਨਫਰੰਸ ਅਤੇ ਜੋਬ ਫੇਅਰ। ਸੋ ਜਿੰਨੇ ਵੀ ਬੇਕਰਸਫੀਲਡ ਕੈਲੀਫੋਰਨੀਆ ਏਰੀਆ ਦੇ ਵਿੱਚ ਜਿਹੜੇ ਬੱਚੇ ਜਾਂ ਟੀਨ, ਜੇ ਤੁਸੀਂ ਸਮਰ ਦੀਆਂ ਜੋਬਸ ਲੱਭ ਰਹੇ ਹੈਗੇ ਆ, ਅਤੇ ਕੱਲ੍ਹ ਨੂੰ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 12:30 ਵਜੇ ਤੱਕ ਅਤੇ ਸ਼ਾਮ ਨੂੰ 1 ਵਜੇ ਤੋਂ ਲੈ ਕੇ 5 ਵਜੇ ਤੱਕ ਬੇਕਰਸਫੀਲਡ ਮੈਰੀਅਟ ਜਿਹੜਾ ਹੋਟਲ ਹੈਗਾ ਆ 805 ਟਰਕਸਟਨ ਐਵਨਿਊ, ਉੱਥੇ ਜਾ ਕੇ ਤੁਸੀਂ ਐਪਲੀਕੇਸ਼ਨਾਂ ਭਰ ਸਕਦੇ ਆ। ਉੱਥੇ ਵੱਖ ਜਿਹੜੇ ਕੰਪਨੀਆਂ ਆ ਉਹ ਸਮਰ ਦੀਆਂ ਜਿਹੜੀਆਂ ਜੋਬਸ ਹੁੰਦੀਆਂ ਆ ਉਹ ਉੱਥੇ ਹਾਜ਼ਰ ਹੋਣਗੀਆਂ, ਅਤੇ ਜੇ ਕੋਈ ਬੱਚਾ ਜੋਬ ਲੱਭ ਰਿਹਾ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਇੱਥੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ